ਸੀਗਾ ਜੋ ਅੰਕਾਰਾ ਨੇ ਦਿੱਤਾ ਸੀਗਾ ਉਹ ਉਸ ਜੈਟ ਦੇ ਵਿੱਚ ਗਏ ਸੀ ਨਾਟੋ ਸਮਿਟ ਅਟੈਂਡ ਕਰਨ ਲਈ ਤੇ ਅਨਐਕਸਪੈਕਟਡਲੀ ਉਹਨਾਂ ਨੇ ਅਨਾਉਂਸ ਕਰਤਾ ਵੀ ਉਹਨਾਂ ਨੇ 올ਡ 에ਅਰ ਫੋਰਸ 1 ਯੂਜ਼ ਕਰਨਾ ਹੈਗਾ ਆ। ਜਦੋਂ ਉਹਨਾਂ ਨੇ ਇੱਥੋਂ ਜਾਣਾ ਸੀ ਤੇ ਨਾਟੋ ਨੂੰ ਜਿਹੜਾ ਟ੍ਰਿਪ ਸੀਗਾ ਉਹਨਾਂ ਦਾ ਫਸਟ ਇੰਟਰਨੈਸ਼ਨਲ ਟਰੈਵਲ ਟ੍ਰਿਪ ਸੀਗਾ ਨਵੇਂ ਜਹਾਜ਼ ਦੇ ਵਿੱਚ ਤੇ ਕਹਿੰਦੇ ਵੀ ਉਹਦੀ ਜਿਹੜੀ ਸਪੀਡੀ ਅਪਗ੍ਰੇਡਸ ਆ ਉਹਦੇ ਕਾਫੀ ਕੁਐਸਚਨ ਸੀਗੇ ਤੇ ਜਦੋਂ ਉਹਨਾਂ ਨੇ ਅੰਕਾਰਾ ਨੂੰ ਛੱਡਿਆ ਟਰਕੀ ਤੋਂ ਤੇ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਨੇ ਇਹ ਕਿਹਾ ਸੀ ਵੀ 올ਡਰ ਬੇਬੀ ਬਲੂ 에ਅਰ ਫੋਰਸ 1 ਪਲੇਨ ਸੋ ਉਹ ਵੀ ਮੈਂ ਉਹਦੇ ਵਿੱਚ ਹੀ ਹੈਗਾ ਆ। ਜਦੋਂ ਉਹਨਾਂ ਨੇ 에ਅਰ ਫੋਰਸ 1 ਜੋ ਆ ਕੈਮਰਾਜ਼ ਦੇ ਲਾਗੇ ਕੈਮਰੇਜ਼ ਦੇ ਸਾਹਮਣੇ ਅੰਕਾਰਾ ਦੇ ਵਿੱਚ ਛੱਡਿਆ ਤੇ ਸੀਕ੍ਰੇਟਲੀ ਕਹਿੰਦੇ ਵੀ ਉੱਥੇ 에ਅਰਪੋਰਟ ਤੇ ਕੇਟਰਿੰਗ ਟਰੱਕ ਸੀਗਾ ਉਹਦੇ ਤੋਂ ਛੋਟੇ ਜਹਾਜ਼ ਦੇ ਵਿੱਚ ਜਿਹੜਾ 에ਅਰ ਫੋਰਸ C-32A ਹੁੰਦਾ ਹੈਗਾ ਉਹਦੇ ਵਿੱਚ ਉੱਥੋਂ ਚੜ ਗਏ ਤੇ ਉਹ ਬੋਰਡ ਅਪ ਕੀਤਾ। ਇਹ ਇੱਕ ਤਰ੍ਹਾਂ ਦੇ ਨਾਲ ਸੀਕ੍ਰੇਟ ਸਵਿਚ ਸੀਗਾ। ਜੀ ਬਿਲਕੁਲ। ਸੋ ਇਹਨਾਂ ਦੀ ਜਾਨ ਨੂੰ ਖਤਰਾ ਸੀਗਾ ਈਰਾਨ ਵਾਲਿਆਂ ਤੋਂ। ਈਰਾਨ ਵਾਲਿਆਂ ਨੇ ਕਈ ਵਾਰ ਕਿਹਾ ਆ ਵੀ ਅਸੀਂ ਸਾਡੇ ਜਿਹੜੇ ਉਹਨਾਂ ਦੇ ਸੁਪਰੀਮ ਲੀਡਰ ਆ ਜਿਹੜੇ ਕਹਿੰਦੇ ਆ ਉਹਨਾਂ ਦੇ ਵੀ ਉਹਨਾਂ ਦੇ ਮਾਰੇ ਹੋਏ ਮਾਰਨ ਦਾ ਜਿਹੜਾ ਬਦਲਾ ਅਸੀਂ ਲੈਣਾ ਆ ਟਰੰਪ ਹੁਣਾਂ ਦੇ ਉੱਤੇ ਕਈ ਤਰੀਕੇ ਦੇ ਅਸੈਸੀਨੇਸ਼ਨ ਅਟੈਂਪਟ ਪਹਿਲਾਂ ਵੀ ਹੋ ਚੁੱਕੇ ਹੈਗੇ ਆ ਪਰ ਇਹ ਇੱਕ ਜਿਹੜੀ ਉਹ ਚੀਜ਼ ਸੀਗੀ ਉਦੋਂ ਸਾਰੇ ਜਾਣੇ ਕਾਫੀ ਭੌਚੱਕੇ ਰਹਿ ਗਏ ਸੀਗੇ ਵੀ ਕੀ ਚੱਕਰ ਹੋਇਆ ਵੀ ਨਵੇਂ ਜਹਾਜ਼ ਤੇ ਗਏ ਤੇ ਨਿਕਲੇ ਉੱਥੋਂ ਜਿਹੜਾ ਉਹ ਪੁਰਾਣੇ ਜਹਾਜ਼ ਤੇ ਆ ਵੀ ਚੱਕਰ ਜਿਹੜਾ ਇਸ ਦੇ ਵਿੱਚ ਕੀ ਪਿਆ। ਇਹ ਉਹਦਾ ਦੱਸਦੇ ਜਾਈਏ ਪਹਿਲੀ ਵਾਰ ਨਹੀਂ ਹੋਇਆ ਵੀ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਤਰੀਕੇ ਦੇ ਨਾਲ ਜਿਹੜੀ ਆ ਰਸਤੇ ਦੇ ਵਿੱਚ ਫੇਰ ਬਦਲ ਕੀਤੀ ਹੋਵੇ ਆਪਣੇ ਆਈਟਨਰੀ ਤੋਂ ਜਾਂ ਓਬਵੀਅਸਲੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਟੀਮ ਆ ਸੀਕ੍ਰੇਟ ਸਰਵਿਸ ਆ ਸੇਫਟੀ ਨੂੰ ਮੁੱਖ ਰੱਖਦੇ ਹੋਏ ਇੱਦਾਂ ਦੇ ਫੈਸਲੇ ਲੈਂਦੀ ਆ। ਇੱਦਾਂ ਦੀ ਇਹ ਚੀਜ਼ ਪਹਿਲਾਂ ਹੋ ਚੁੱਕੀ ਆ ਬਿਲ ਕਲਿੰਟਨ ਦੇ ਪ੍ਰੈਜ਼ੀਡੈਂਟ ਹੁੰਦਿਆਂ ਹੋਇਆਂ ਜਦ ਉਹ ਪਾਕਿਸਤਾਨ ਨੂੰ ਇੱਕ ਵਾਰੀ ਗਏ ਸੀ 2007 ਦੇ ਵਿੱਚ ਤੇ ਉਦੋਂ ਵੀ ਇਸੇ ਤਰੀਕੇ ਦੀ ਹੀ ਚੀਜ਼ ਹੋਈ ਸੀ। ਇੱਕ ਹੀ ਡਿਫਰੈਂਸ ਸੀਗੀ ਉਹਦੇ ਵਿੱਚ ਤੇ ਹੁਣ ਦੇ ਵਿੱਚ ਉਦੋਂ ਅਮਰੀਕਾ ਵਾਲਿਆਂ ਨੇ ਇੱਥੋਂ ਦੀ ਜਿਹੜੀ ਪ੍ਰੈਸ ਕਾਰਪ ਨਾਲ ਜਿਹੜੀ ਜਾ ਰਹੀ ਆ ਉਹਨਾਂ ਨੂੰ ਦੱਸਿਆ ਸੀਗਾ। ਇਸ ਵਾਰ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗ ਰਿਹਾ ਹੈ ਚੁੱਪ ਚਪੀਤੇ ਜਿਹੜਾ ਉਹ ਸਾਰਾ ਕੁਛ ਕਰਨਾ ਪਿਆ ਹੈਗਾ ਆ। ਜਦੋਂ ਬਿਲ ਕਲਿੰਟਨ ਕਹਿੰਦੇ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਉਤਰੇ ਸੀਗੇ ਤਾਂ ਕਹਿੰਦੇ ਵੀ ਉਦੋਂ ਪਤਾ ਲੱਗ ਗਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਸਾਰਾ ਰੂਲਸ ਜਿਹੜਾ ਉਹ ਰਚਿਆ ਹੈਗਾ ਆ। ਇੱਕ ਡੀਕੋਏ ਜੈਟ ਜਿਹਦੇ ਉੱਤੇ ਸਾਰੇ 에ਅਰਫੋਰਸ 1 ਦੀਆਂ ਮਾਰਕਿੰਗ ਸੀਗੀਆਂ ਉਹ ਟੱਚ ਡਾਊਨ ਕੀਤਾ ਨਿਊਜ਼ ਮੀਡੀਆ ਦੇ ਸਾਹਮਣੇ। ਸੀਕ੍ਰੇਟ ਸਰਵਿਸ ਏਜੰਟ ਜਿਹੜਾ ਕਿ ਬਿਲ ਕਲਿੰਟਨ ਵਰਗਾ ਲੱਗਦਾ ਸੀ ਉਹ ਐਜ਼ ਏ ਪ੍ਰੈਜ਼ੀਡੈਂਟ ਬਣ ਕੇ ਉੱਥੋਂ ਉੱਭਰਿਆ ਪਰ ਬਾਅਦ ਦੇ ਵਿੱਚ ਇੱਕ ਅਨਮਾਰਕਡ ਪਲੇਨ ਚੁੱਪ ਚਪੀਤੇ ਉਹ ਲੈਂਡ ਹੁੰਦਾ ਹੈ ਤੇ ਜਿਹਦੇ ਵਿੱਚੋਂ ਅਸਲ 'ਚ ਰਾਸ਼ਟਰਪਤੀ ਕਲਿੰਟਨ ਆ ਉਸ ਟਾਈਮ ਦੇ ਉੱਤੇ ਉਤਰਦੇ ਹੈਗੇ ਆ। ਇਹ ਮਾਰਚ 2000 ਸਨ ਦੀ ਜਿਹੜੀ ਉਹ ਗੱਲ ਹੈਗੀ ਆ। ਸੂਜ਼ਨ ਪੇਜ ਇੱਕ ਵਾਈਟ ਹਾਊਸ ਦੀ ਰਿਪੋਰਟਰ ਜਿਹੜੀ ਕਵਰ ਕਰ ਰਹੀ ਸੀ ਉਹ ਟ੍ਰਿਪ ਨੂੰ USA ਟੁਡੇ ਦੇ ਲਈ ਉਹ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਸੀ ਜਿਸ ਨੂੰ ਇਸ ਸਾਰੇ ਜਿਹੜਾ ਭਰਮ ਪਾਇਆ ਗਿਆ ਸੀ ਉਸ ਦੇ ਬਾਰੇ ਪਤਾ ਸੀਗਾ। ਸੋ ਇੰਡੀਆ ਤੋਂ ਪਾਕਿਸਤਾਨ ਦੀ ਜਿਹੜੀ ਇਹ ਫਲਾਈਟ ਆ ਉਸ ਦਰਮਿਆਨ ਇਹ ਸਾਰਾ ਕੁਛ ਕੀਤਾ ਗਿਆ ਸੀਗਾ। ਸੋ ਇਸ ਵਾਰ ਟਰੰਪ ਹੁਣਾਂ ਨੂੰ ਸੀਕ੍ਰੇਟਲੀ ਮਿਲਟਰੀ ਜੈਟ ਦੇ ਵਿੱਚ ਲਿਜਾਇਆ ਗਿਆ ਟਰਕੀ ਤੋਂ ਬਾਹਰ ਕੱਢਣ ਦੇ ਲਈ ਤੇ ਇਹ ਜਿਹੜੀਆਂ ਗੱਲਾਂ ਹੁਣ ਕਈਆਂ ਜਿਹੜੀਆਂ ਜਾ ਰਹੀਆਂ ਵੀ ਕੇਟਰਿੰਗ ਟਰੱਕ ਦੇ ਵਿੱਚ ਲੁੱਕ ਕੇ ਟਰੰਪ ਹੁਣਾਂ ਨੇ ਜਿਹੜਾ ਸੀਕ੍ਰੇਟ ਪਲੇਨ ਸਵਾਪ ਆ ਉਹ ਇਸ ਦੇ ਵਿੱਚ ਕੀਤਾ ਜਿਹੜਾ ਉਹ ਹੈਗਾ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇਹ ਜਿਹੜੀ ਸਿਕਿਉਰਿਟੀ ਟੀਮ ਹੁੰਦਾ ਦੀ ਆ ਸੀਕ੍ਰੇਟ ਸਰਵਿਸ ਹੁੰਦੀ ਆ ਉਹਨਾਂ ਨੇ ਅਸੈਸ ਕਰਦਾ ਹੁੰਦਾ ਹੈ ਸਾਰੀ ਸਿਚੁਏਸ਼ਨ ਨੂੰ ਵੀ ਕਿਹੜੀ ਚੀਜ਼ ਜਿਹੜੀ ਉਹ ਵਰਤੀ ਜਾਵੇ ਤਾਂ ਜੋ ਅਮਰੀਕਾ ਦਾ ਰਾਸ਼ਟਰਪਤੀ ਆ ਉਹ ਬਿਲਕੁਲ ਠੀਕ ਠਾਕ ਤੇ ਸੁਰੱਖਿਅਤ ਜਿਹੜਾ ਉਹ ਰਵੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹੈ ਇਸ ਤੇ ਵਾਪਰੀ ਹੈਗੀ ਆ। ਜੀ ਅਗਲੀ ਖਬਰ ਇੱਕ ਲੋਕਲ ਆਪਾਂ ਸਾਂਝੀ ਕਰਦੇ ਹਾਂ। ਹਾਈਵੇ 99 ਸੈਕਰਾਮੈਂਟੋ ਦੇ ਵਿੱਚ ਇੱਕ ਕਹਿੰਦੇ ਵੀ ਐਕਸੀਡੈਂਟ ਹੋਇਆ ਹੈਗਾ ਆ 4th ਐਵਨਿਊ ਦੇ ਲਾਗੇ ਤੇ ਉੱਥੇ ਬਹੁਤ ਜਿਹੜਾ ਡਿਲੇ ਚੱਲ ਰਿਹਾ ਕਾਫੀ ਜ਼ਿਆਦਾ ਟ੍ਰੈਫਿਕ ਮੈਸਅਪ ਆ। ਸੋ ਜਿਹੜੇ ਵੀ ਸਰੋਤੇ ਸਾਡੇ ਸੁਣ ਰਹੇ ਆ ਟਰੱਕਾਂ ਕਾਰਾਂ ਦੇ ਵਿੱਚ ਖਾਸ ਕਰਕੇ ਹਾਈਵੇ 99 ਦੇ ਉੱਤੇ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਜੋ ਲੌਗਸ ਹੈਗੇ ਆ ਟ੍ਰੈਫਿਕ ਲੌਗਸ ਜੋ
ਇੰਡੀਕੇਟ ਕਰਦੇ ਆ ਵੀ ਇਹ 5:45 ਤੇ ਐਕਸੀਡੈਂਟ ਹੋਇਆ ਸੀਗਾ ਹਾਈਵੇ 50 ਤੇ ਹਾਈਵੇ 99 ਦੇ ਲਾਗੇ, ਜਿਹਦੇ ਨਾਲ ਇਹ ਟ੍ਰੈਫਿਕ ਬਹੁਤ ਜ਼ਿਆਦਾ ਡਿਲੇ ਹੋਇਆ ਹੈਗਾ। ਹੋਪਫੁਲੀ ਹੁਣ ਤੱਕ ਕਲੀਨ ਹੋ ਗਿਆ ਹੋਵੇ, ਪਰ ਕਾਫੀ ਜ਼ਿਆਦਾ ਜਿਹੜੇ 2-2 ਘੰਟੇ ਤੱਕ ਵੀ ਜਿਹੜਾ ਡਿਲੇ ਆ ਅੱਜ ਸਵੇਰੇ 99 ਤੇ ਹਾਈਵੇ 50 ਤੇ ਰਿਹਾ ਹੈਗਾ। ਜੀ। ਸਾਬਕਾ ਸੀਰੀਆ ਦਾ ਰਾਸ਼ਟਰਪਤੀ ਬਸ਼ਰ ਅਲ ਅਸਾਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਆ। ਬਸ਼ਰ ਅਲ ਅਸਾਦ ਨੇ ਜਦ ਹੁਣ ਸੀਰੀਆ ਦੇ ਵਿੱਚ ਤਖਤਾ ਪਲਟਿਆ ਸੀਗਾ, ਉਸ ਨੇ ਰਸ਼ੀਆ ਵਾਲੇ ਪਾਸੇ ਭੱਜ ਕੇ ਆਪਣੀ ਜਾਨ ਬਚਾਈ ਸੀਗੀ ਤੇ ਅੱਜ ਉੱਥੋਂ ਦੀ ਅਦਾਲਤ ਨੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਅਸਾਦ ਆ ਉਸ ਨੂੰ ਇਨ ਐਬਸੈਂਸ਼ੀਆ ਦੇ ਵਿੱਚ ਵਾਰ ਕ੍ਰਾਈਮਸ ਦੇ ਲਈ ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਆ। ਇਹਦਾ ਮਤਲਬ ਇਹ ਆ ਵੀ ਜੇ ਮੌਜੂਦਾ ਜਿਹੜਾ ਪ੍ਰਸ਼ਾਸਨ ਆ ਜਾਂ ਮੌਜੂਦਾ ਸਰਕਾਰ ਆ, ਉਹਨਾਂ ਦੇ ਹੁੰਦੇ ਹੋਏ ਬਸ਼ਰ ਅਸਾਦ ਇੱਥੇ ਆਉਂਦਾ ਆ ਜਾਂ ਫੜਿਆ ਜਾਂਦਾ ਆ, ਤਾਂ ਉਸ ਨੂੰ ਮੌਤ ਦੀ ਸਜ਼ਾ ਜਿਹੜੀ ਆ ਉਹ ਦੇ ਦਿੱਤੀ ਜਾਊਗੀ। ਮਰਡਰ, ਟਾਰਚਰ, ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਕਹਿੰਦੇ ਵੀ ਜਿਹੜੇ ਨੇ 14 ਸਾਲ ਸਿਵਲ ਵਾਰ ਚੱਲੀ ਆ, ਜਿਸ ਦੇ ਵਿੱਚ 500,000 ਲੋਕ ਮਰ ਗਏ ਆ। ਸੋ 5 ਲੱਖ ਲੋਕਾਂ ਦੀ ਕਹਿੰਦੇ ਵੀ ਜਿੱਥੇ ਮੌਤ ਹੋਈ ਆ ਇਹਦੇ ਟਾਰਚਰ ਤੇ ਇਹਦੇ ਸਿਵਲ ਵਾਰ ਦੇ ਕਰਕੇ, ਉਦੋਂ ਉਸ ਸਾਰੇ ਜੁਰਮਾਂ ਦੇ ਕਰਕੇ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਆ। ਸੋ ਅਸਾਦ ਆਬਵੀਅਸਲੀ ਇਸ ਅਦਾਲਤ ਦੇ ਵਿੱਚ ਨਹੀਂ ਸੀਗਾ, ਇਸ ਦੇ ਹੱਕ ਵੱਲੋਂ ਜਾਂ ਇਸ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਵਕੀਲ ਵਗੈਰਾ ਨਹੀਂ ਸੀਗਾ। ਸੋ ਡਮਸਕਸ ਦੇ ਕੋਰਟ ਦੇ ਦੁਆਰਾ ਇਹ ਜਿਹੜਾ ਵਰਡਿਕਟ ਆ ਉਹ ਦਿੱਤਾ ਗਿਆ ਆ। 5 ਦਹਾਕੇ ਅਸਾਦ ਦਾ ਜਿਹੜਾ ਪਰਿਵਾਰ ਆ ਸੀਰੀਆ ਦੇ ਉੱਤੇ ਕਾਬਜ ਜਿਹੜਾ ਹੋ ਰਿਹਾ, ਤੇ ਤਕਰੀਬਨ 2 ਸਾਲ ਪਹਿਲਾਂ ਜਾਂ ਕਹਿ ਲਓ ਵੀ 20 ਮਹੀਨੇ ਪਹਿਲਾਂ ਇਸ ਨੂੰ ਜਿਹੜਾ ਆ ਭਜਾ ਦਿੱਤਾ ਗਿਆ ਸੀਗਾ ਇੱਥੋਂ। ਅਸਾਦ ਤੇ ਉਸਦਾ ਜਿਹੜਾ ਭਰਾ ਆ ਮੇਹਰ, ਉਹ ਦੋਨੋਂ ਹੀ ਜਿਹੜੇ ਰਸ਼ੀਆ ਨੂੰ ਭੱਜ ਗਏ ਸੀ ਤੇ ਉਹਨਾਂ ਨੂੰ ਅਸਾਈਲਮ ਉੱਥੇ ਮਿਲ ਚੁੱਕਾ ਸੀਗਾ। ਸੀਰੀਅਨ ਸਰਕਾਰ ਦਾ ਜਿਹੜਾ ਕੋਲੈਪਸ ਆ ਉਹ ਦਸੰਬਰ 2024 ਦੇ ਵਿੱਚ ਹੋਇਆ ਸੀਗਾ। 6 ਹੋਰ ਸਾਬਕਾ ਜਿਹੜੇ ਅਧਿਕਾਰੀ ਅਸਾਦ ਦੀ ਸਰਕਾਰ ਦੇ, ਉਹਨਾਂ ਨੂੰ ਵੀ ਮੌਤ ਦੀ ਸਜ਼ਾ ਉਹਨਾਂ ਦੀ ਐਬਸੈਂਸ ਦੇ ਵਿੱਚ ਸੁਣਾਈ ਗਈ ਹੈਗੀ ਆ। ਸੋ ਕਹਿੰਦੇ ਵੀ ਫਾਰਮਰ ਅਫੀਸ਼ੀਅਲ ਸੈਂਟੈਂਸ ਟੂ ਡੈਥ ਇਨ ਕਸਟਡੀ, ਜਿਹੜਾ ਇਹਦਾ ਜਿਹੜਾ ਇੱਕ ਮੈਟਰਨਲ ਕਜ਼ਨ ਆ, ਮਾਂ ਵਾਲੇ ਪਾਸਿਓਂ ਜਿਹੜਾ ਇਹਦਾ ਕਜ਼ਨ ਆ, ਉਹ ਆਤਿਫ ਨਜੀਬ, ਉਹ ਕਸਟਡੀ ਦੇ ਵਿੱਚ ਜਿਹੜਾ ਹੈਗਾ ਆ ਤੇ ਉਹਨੂੰ ਵੀ ਹੁਣ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਆ ਤੇ ਜਲਦੀ ਕਹਿੰਦੇ ਵੀ ਇਸ ਨੂੰ ਸ਼ਾਇਦ ਫਾਂਸੀ ਦੇ ਉੱਤੇ ਲਟਕਾਇਆ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇੱਕ ਕੇਜ ਦੇ ਵਿੱਚ, ਜੰਗਲੇ ਦੇ ਵਿੱਚ ਨਜੀਬ ਜਿਹੜਾ ਉੱਥੇ ਖੜਾ ਸੀ, ਜਿੱਥੇ ਇਸ ਨੂੰ ਕੈਦੀਆਂ ਵਾਲੀ ਜਿਹੜੀ ਕੱਪੜੇ ਜਿਹੜੇ ਪਵਾਏ ਹੋਏ ਸੀ, ਜਦ ਜੱਜ ਨੇ ਇਸ ਨੂੰ ਇਸ ਦਾ ਫੈਸਲਾ ਉੱਚੀ ਦੇਣੀ ਜਿਹੜਾ ਆ ਉਹ ਸੁਣਾਇਆ। ਸੋ ਕਾਫੀ ਗਾਰਡ ਕੀਤਾ ਹੋਇਆ ਸੀਗਾ ਕੋਰਟ ਹਾਊਸ, ਭੀੜ ਵੀ ਜਿਹੜੀ ਉਹ ਬਾਹਰ ਜਮਾ ਹੋਈ ਸੀਗੀ। ਸੋ ਈਵਨ ਦੋ ਕਹਿੰਦੇ ਵੀ ਅਸਾਦ ਨੂੰ ਇਹ ਜਸਟਿਸ ਦਾ ਸਾਹਮਣਾ ਨਹੀਂ ਕਰਨਾ ਪਊਗਾ, ਪਰ ਇਹ ਜਿਹੜੇ ਵਰਡਿਕਟ ਆ ਉਹ ਬਹੁਤ ਸਾਰੇ ਸੀਰੀਅਨ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਕਾਫੀ ਕਹਿ ਲਓ ਵੀ ਪੋਪੂਲਰ ਇਸ ਦੇ ਵਿੱਚ ਬਣ ਜਾਂਦੇ ਆ, ਪ੍ਰਸਿੱਧ ਜਿਹੜੇ ਆ ਉਹ ਹੋ ਜਾਂਦੇ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਫਰਸਟ੍ਰੇਟ ਹੋਏ ਆ। ਨਵੀਂ ਸਰਕਾਰ ਨੇ ਵੀ ਕਹਿੰਦੇ ਵੀ ਇਹਨਾਂ ਨੇ ਇੰਨਾ ਸਮਾਂ ਹੋ ਗਿਆ ਆ ਵੀ ਅਸਾਦ ਦੇ ਟਾਈਮ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਪਿੱਛੇ ਜਿਹੜਾ ਉਹ ਹਟਾ ਕਿਉਂ ਨਹੀਂ ਰਹੇ ਹੈਗੇ। ਉਦਾਂ ਵੀ ਦੱਸਦੇ ਜਾਈਏ, ਸੀਰੀਆ ਦਾ ਜਿਹੜਾ ਨਵਾਂ ਜਿਹੜਾ ਕਾਰਜਕਾਰੀ ਕਹਿ ਲਓ ਜਾਂ ਨਵਾਂ ਰਾਸ਼ਟਰਪਤੀ ਤੇ ਸਾਬਕਾ ਜਿਹੜਾ ਸਾਬਕਾ ਅੱਤਵਾਦੀ ਕਵਾਂਗੇ, ਕਿਉਂਕਿ ਹਰਜੋਤ ਸਿੰਘ ਜੀ ਉਸਨੂੰ ਪਹਿਲੋਂ ਅੱਤਵਾਦੀ ਮੰਨਦੇ ਸੀਗੇ, ਉਹਦੇ ਨਾਮ ਰੱਖਿਆ ਸੀ, ਨਾਮ ਸੀਗਾ ਮਿਲੀਅਨਸ ਆਫ ਡਾਲਰ ਦਾ ਉਸ ਦੇ ਉੱਤੇ ਇਨਾਮ ਸੀਗਾ, ਉਹ ਹੁਣ ਰਾਸ਼ਟਰਪਤੀ ਆ। ਉਹ ਥੋੜੇ ਦਿਨ ਪਹਿਲਾਂ ਹੀ ਅਜੇ ਰਸ਼ੀਆ ਵੀ ਜਾ ਕੇ ਆਇਆ ਆ। ਸੋ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਆ ਪੁਤਿਨ ਦੇ ਨਾਲ ਉਸ ਦੀ ਮੁਲਾਕਾਤ ਜਿਹੜੀ ਉਹ ਹੋਈ ਆ। ਉਹਦੇ ਵਿੱਚ ਇਹ ਗੱਲ ਜਿਹੜੀ ਉਹ ਆਖੀ ਜਾ ਰਹੀ ਸੀ ਵੀ ਇਹਨਾਂ ਦੋਨਾਂ ਮੁਲਕਾਂ ਨੂੰ ਅਜੇ ਵੀ ਇੱਕ ਦੂਜੇ ਦੀ ਜ਼ਰੂਰਤ ਰਹੇਗੀ, ਤੇ ਉਹੀ ਮੁਲਕ ਆ ਜਿਹੜਾ ਹਰਜੋਤ ਸਿੰਘ ਜੀ ਜਿੱਥੇ ਰਸ਼ੀਆ ਨੇ ਉਸ ਨੂੰ ਪੋਲੀਟੀਕਲ ਅਸਾਈਲਮ ਜਿਹੜਾ ਆ ਅਸਾਦ ਨੂੰ ਦਿੱਤਾ ਹੈਗਾ ਆ। ਸੋ ਹੁਣ ਉਸ ਨੂੰ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਜਿਹੜੀ ਆ ਸੀਰੀਆ 'ਚ ਸੁਣਾ ਦਿੱਤੀ ਗਈ ਆ। ਅਗਲੀ ਖਬਰ ਵੱਲ ਚਲੀਏ। ਕੋਲੰਬੀਆ ਦੇ ਵਿੱਚ ਜਿਹੜਾ 7.4 ਮੈਗਨੀਟਿਊਡ ਦਾ ਭੂਚਾਲ ਆਇਆ ਸੀ, ਉਹਦੇ ਨਾਲ ਹੁਣ ਤੱਕ 200 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ। ਜਿਹੜੇ ਰੈਸਕਿਊਜ਼ ਹੈਗੇ ਆ
ਉਹ ਹਜੇ ਵੀ ਜਿੱਥੇ ਐਪੀ ਸੈਂਟਰ ਸੀ ਉੱਥੇ ਤੱਕ ਨਹੀਂ ਪਹੁੰਚ ਸਕੇ ਹੈਗੇ। ਜੋ ਸਰਵਾਈਵਰਸ ਆ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਆ। ਹਾਲਾਂਕਿ ਇੰਟਰਨੈਸ਼ਨਲ ਜਿਹੜੀਆਂ ਬਾਡੀਜ਼ ਹੈਗੀਆਂ, ਬਾਹਰਲੇ ਮੁਲਕ ਆ, ਅਮਰੀਕਾ ਨੇ ਵੀ ਇਹ ਕਿਹਾ ਵੀ ਅਸੀਂ ਸਾਰੇ ਤਰ੍ਹਾਂ ਦੀ ਜਿਹੜੀ ਸਪੋਰਟ ਆ ਉਹ ਕਰਾਂਗੇ। ਐਪੀ ਸੈਂਟਰ ਜਿੱਥੇ ਸੀ ਇਹ ਭੁਚਾਲ ਦਾ, ਉਹ ਸੈਨ ਹੋਜ਼ੇ ਡੈਲ ਪਾਲਮਰ, ਇਹ ਬੜਾ ਕਹਿੰਦੇ ਅੰਡਰ ਡਿਵੈਲਪਡ ਏਰੀਆ ਹੈਗਾ, ਅੰਡਰ ਡਿਵੈਲਪਡ ਏਰੀਆ ਆ ਵੈਸਟਰਨ ਕੋਲੰਬੀਆ ਦੇ ਵਿੱਚ। 150 ਮੀਲ ਵੈਸਟ ਆਫ ਬਗੋਟਾ ਆ, ਤੇ ਉੱਥੇ ਤੱਕ ਪਹੁੰਚਣਾ ਜਿਹੜਾ ਕਾਫੀ ਮੁਸ਼ਕਲ ਹੈਗਾ ਆ। ਪਰ ਜੋ ਉੱਥੇ ਦੀਆਂ ਵੀਡੀਓਜ਼ ਆਈਆਂ, ਕਿੱਦਾਂ ਉੱਥੇ ਬਿਲਡਿੰਗਸ ਡਿੱਗਦੀਆਂ, ਕਿੱਦਾਂ ਉੱਥੇ ਲੋਕ ਦੱਬੇ ਗਏ ਹੈਗੇ ਆ, ਉਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ, ਮਾਲੀ ਤੇ ਜਾਨੀ ਦੋਨੋਂ ਜਿਹੜਾ ਨੁਕਸਾਨ ਆ ਉਹ ਹੋਇਆ ਹੈਗਾ ਆ। ਤੇ ਹਜੇ ਵੀ ਜਿਹੜੇ ਲੋਕ ਆ ਆਪਣੇ ਰਿਸ਼ਤੇਦਾਰਾਂ ਦੀਆਂ ਬੋਡੀ ਜਿਹੜੀਆਂ ਜਿੱਥੇ ਵੀ ਬਿਲਡਿੰਗ ਡਿੱਗੀਆਂ ਆ ਉਹਨਾਂ ਦੇ ਥੱਲੋਂ ਕੱਢ ਰਹੇ ਹੈਗੇ ਆ। ਕਹਿੰਦੇ ਵੀ ਜਿਹੜੇ ਸਰਵਾਈਵਰਸ ਆ ਉਹ ਕਹਿੰਦੇ ਸੀ ਵੀ ਇਹ ਇੱਕ ਤਰ੍ਹਾਂ ਦੇ ਨਾਲ ਡਿਜ਼ਾਸਟਰ ਜਿਹੜੀ ਮੂਵੀ ਹੁੰਦੀ ਆ ਉਦਾਂ ਲੱਗਦਾ ਸੀ। ਤੇ ਪਰ ਹੁਣ ਐਕਸਪਰਟ ਇਹ ਕਹਿੰਦੇ ਆ ਵੀ ਕੋਲੰਬੀਆ ਨੂੰ ਬਹੁਤ ਪ੍ਰਿਪੇਅਰ ਹੋਣਾ ਪੈਣਾ ਹੈਗਾ, ਕਿਉਂਕਿ ਉਹ ਉੱਥੇ ਜਿਹੜੇ ਭੁਚਾਲ ਆਉਂਦੇ ਰਹਿੰਦੇ ਹੈਗੇ ਆ। 3 ਟੈਕਟੋਨਿਕ ਪਲੇਟਸ ਉਸ ਏਰੀਏ ਦੇ ਵਿੱਚ ਹੈਗੀਆਂ ਜਿਹਦਾ ਕਾਜ਼ ਬਣਦਾ ਹੈਗਾ ਭੁਚਾਲ ਦੇ ਲਈ। ਸੋ ਉਹ ਪਹਿਲਾਂ ਹੀ ਗਰੀਬ ਮੁਲਕ ਹੈਗਾ, ਤੇ ਕਿੰਨਾ ਕੁ ਉਹ ਕਰੂਗੇ ਫਾਈਨੈਂਸ਼ੀਅਲੀ ਜਦੋਂ ਹੋਰ ਮੁਲਕ ਸਪੋਰਟ ਕਰਨਗੇ, ਹੋਪਫੁਲੀ ਹੋਊਗਾ। ਸੋ ਐਗਜ਼ੈਕਟ ਫਿਗਰ ਜੋ ਹੁਣ ਤੱਕ ਆਏ ਆ CNN ਦੇ ਮੁਤਾਬਕ 213 ਲੋਕਾਂ ਦੀ ਮੌਤ ਹੋ ਚੁੱਕੀ ਆ। ਕੈਲੀ ਦੇ ਵਿੱਚ 95, ਪਰੇਰਾ ਦੇ ਵਿੱਚ 66 ਤੇ ਉਹਨਾਂ ਦਾ ਜਿਹੜਾ ਬੈਲੇ ਡੈਲ ਕੋਕੋਆ ਕੈਲੀ ਕਰਕੇ ਆ ਉੱਥੇ 38 ਤੇ ਕੁਐਬਡੋ ਚ 9, ਮੈਨਜ਼ੀਅਲ ਚ 5, ਇਹ ਉੱਥੇ ਦੇ ਜਿਹੜੇ ਟਾਊਨ ਆ ਉਹਨਾਂ ਦੇ ਵਿੱਚ ਜੋ ਮੌਤਾਂ ਦੀ ਗਿਣਤੀ ਹੋਈ ਹੈਗੀ ਆ। ਅਰਥਕੁਇਕ ਦੇ ਜਿਹੜੇ ਸਰਵਾਈਵਰਸ ਆ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਜੋ ਰੈਸਕਿਊਰਸ ਹੈਗੇ ਆ ਉਹ ਰੂਬਲ ਦੇ ਵਿੱਚ ਉਹਨਾਂ ਨੂੰ ਲੱਭ ਰਹੇ ਆ, ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈਗੀ ਆ। ਪਰ ਬਹੁਤ ਬੁਰਾ ਹਾਲ ਆ, ਦੇਖ ਕੇ ਲੋਕਾਂ ਨੂੰ ਜਿੱਦਾਂ ਤੁਸੀਂ ਦੇਖ ਨਹੀਂ ਸਕਦੇ ਜਿੱਦਾਂ ਦੀਆਂ ਵੀਡੀਓਜ਼ ਜਾਂ ਪਿਕਚਰਸ ਉੱਥੇ ਦੀਆਂ ਆਈਆਂ ਹੈ। ਬਿਲਕੁਲ ਹਰਜੋਤ ਸਿੰਘ ਜੀ, ਜਿਹੜੀਆਂ ਵੀਡੀਓਜ਼ ਦੇ ਵਿੱਚ ਬਿਲਡਿੰਗਾਂ ਇਦਾਂ ਹਿਲ ਰਹੀਆਂ ਹੁੰਦੀਆਂ ਜਿੱਦਾਂ ਉੱਤੇ ਪੱਖਾ ਚੱਲ ਰਿਹਾ ਤੇ ਥੱਲੇ ਚਾਦਰ ਜਿਹੜੀ ਉਹ ਲਹਿਰ ਰਹੀ ਹੋਵੇ। ਸੋ ਲੱਗਦਾ ਹੀ ਨਹੀਂ ਆ ਵੀ ਉਹ ਪੱਥਰ ਦੀਆਂ ਬਣੀਆਂ ਬਿਲਡਿੰਗਸ ਹੋ ਸਕਦੀਆਂ, ਮਜ਼ਬੂਤ ਬਿਲਡਿੰਗਸ ਹੋਣਗੀਆਂ। ਇੰਨਾ ਜ਼ਬਰਦਸਤ ਭੁਚਾਲ ਦੇ ਜਿਹੜੇ ਰਿਪਲ ਆ ਉਹ ਝਟਕੇ ਆ ਮਹਿਸੂਸ ਹੋਏ ਸੀ। ਈਵਨ ਜਿਹੜੇ ਲੋਕ ਬਾਹਰ ਵੀ ਖੜੇ ਹੋਏ ਸੀਗੇ ਉਹ ਵੀ ਪੂਰੀ ਤਰ੍ਹਾਂ ਜਿਹੜਾ ਉਹ ਹਿਲ ਰਹੀ ਸੀ ਧਰਤੀ। ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਜਿਹੜੀ ਉੱਥੇ ਕੰਬੀ ਹੈਗੀ ਆ। ਸੋ 2 ਵੱਡੇ ਭੁਚਾਲ 2 ਮੁਲਕਾਂ ਦੇ ਵਿੱਚ ਆਏ ਆ, ਜਿਸ ਦੇ ਵਿੱਚ ਹਜ਼ਾਰਾਂ ਤੋਂ ਸੈਂਕੜੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਹੁਣ ਤੱਕ ਹੋ ਚੁੱਕੀਆਂ ਆ। ਤੇ ਇਹ ਵੀ ਆંકੜਾ ਜਿਹੜਾ ਹਰਜੋਤ ਸਿੰਘ ਜੀ ਅਜੇ ਹੋਰ ਵਧਣ ਦੀ ਕਿਆਸ ਲਈ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਸੋ ਰੈਸਕਿਊਅਰਸ ਅਜੇ ਵੀ ਸਰਵਾਈਵਰਸ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ। ਬਹੁਤ ਵਾਰੀ ਇਹ ਲੋਕਾਂ ਦਾ ਸਵਾਲ ਹੁੰਦਾ ਵੀ ਜਦੋਂ ਇਹ ਭੁਚਾਲ ਆ ਜਾਂਦਾ ਮਲਬਾ ਹਟਾਉਣ ਨੂੰ ਇੰਨਾ ਟਾਈਮ ਕਿਉਂ ਲਾਉਂਦੇ ਆ। ਸੋ ਸਾਰੇ ਪਾਸੇ ਪਹਿਲਾਂ ਕੋਸ਼ਿਸ਼ ਹੁੰਦੀ ਆ ਵੀ ਜੇ ਕੋਈ ਜਿੰਦਾ ਹੈਗਾ ਆ ਉਹ ਵੱਖ-ਵੱਖ ਟੈਕਨੀਕਸ ਦੇ ਸਹਾਰੇ, ਚਾਹੇ ਉਸ ਦੇ ਵਿੱਚ ਡੌਗਸ ਜਿਹੜੇ ਹਿਊਮਨ ਸਨਿਫਿੰਗ ਡੌਗਸ ਆ ਜਾਂ ਹੋਰ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਉਹ ਮੇਕ ਸ਼ੋਰ ਕੀਤਾ ਜਾਂਦਾ ਵੀ ਮਲਬਾ ਕਦੇ ਇਹ ਨਾ ਹੋਵੇ ਵੀ ਚੱਕਣ ਲੱਗੇ ਅਸੀਂ ਕੋਈ ਹੋਰ ਬੰਦਾ ਹੀ ਜਿਹੜਾ ਆਪ ਹੀ ਮਾਰ ਦਈਏ। ਸੋ ਵੇਟ ਕੀਤੀ ਜਾਂਦੀ ਆ ਵੀ ਜੇ ਕੋਈ ਜਿਉਂਦਾ ਆ ਤੇ ਉਹਦਾ ਕੋਈ ਇਸ਼ਾਰਾ ਲੱਭੇ ਤਾਂ ਫਿਰ ਹੀ ਜਿਹੜਾ ਆ ਉਸ ਨੂੰ ਕੱਢ ਲਿਆ ਜਾਵੇ, ਨਹੀਂ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਕਲੀਨ ਅਪ ਦਾ ਕੰਮ ਸ਼ੁਰੂ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਸੋ ਕੋਲੰਬੀਆ ਦੇ ਵਿੱਚ ਵੀ ਇਸ ਭੁਚਾਲ ਨੇ ਖਾਸਾ ਜਿਹੜਾ ਆ ਸਿਚੁਏਸ਼ਨ ਮਾੜੀ ਜਿਹੜੀ ਆ ਉਹ ਕੀਤੀ ਹੈਗੀ ਆ। ਅਗਲੀ ਅਗਲੀ ਖਬਰ ਜਿਹੜੀ ਈਰਾਨ ਦੀ ਜੰਗ ਦਾ ਉਹਦੇ ਸੰਬੰਧ ਦੇ ਵਿੱਚ ਪਾਕਿਸਤਾਨ ਨੇ ਹੁਣੇ ਸਿਗਨਲ ਕੀਤਾ ਹੈ ਵੀ ਯੂਐਸ ਤੇ ਜਿਹੜੀ ਈਰਾਨ ਦੀ ਡੀਲ ਆ ਉਹ ਲਗਭਗ ਲਾਗੇ ਪਹੁੰਚ ਚੁੱਕੀ ਹੈਗੀ ਆ। ਯੂਐਸ ਤੇ ਈਰਾਨ ਕਲੋਜ਼ ਹੈਗੇ, ਕਹਿੰਦੇ ਵੀ ਸਮ ਸੌਰਟ ਆਫ ਅਰੇਂਜਮੈਂਟ ਜੋ ਕਿ ਸਟੇਟ ਆਫ ਹਾਰਮੋਜ਼ ਨੂੰ ਖੋਲਣ ਦੇ ਲਈ ਹੈਗੇ। ਟਰੰਪ ਹੋਰਾਂ ਨੇ ਤਹਿਰਾਨ ਦੀ ਉਹ ਮੰਗ ਵੀ ਵਾਰ ਰੈਪਰੇਸ਼ਨਸ ਜਿਹੜਾ ਤੁਸੀਂ ਸਾਡਾ ਨੁਕਸਾਨ ਕੀਤਾ ਆ ਉਹਦੇ ਪੈਸੇ ਦਿਓ, ਤੇ ਉਹਦੇ ਵਿੱਚ ਉਹਨਾਂ ਨੇ ਵੀ ਟਰੰਪ ਹੋਰਾਂ ਨੇ ਕਿਹਾ ਸਾਨੂੰ ਵੀ ਜਿਹੜੇ ਉਹ ਪੈਸੇ ਦਿੱਤੇ ਜਾਣ ਜਿਹੜਾ ਤੁਸੀਂ ਬਾਕੀ ਮੁਲਕਾਂ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਹੈਗਾ। ਯੂਐਸ ਦੀਆਂ ਫੋਰਸਸ ਨੇ ਇੱਕ ਵਾਰੀ ਫੇਰ ਪਨਾਮਾ ਫਲੈਗਡ ਵੈਸਲ ਸੀ ਜੋ ਕਿ ਬਲੋਕੇਡ ਨੂੰ ਲੰਘਣ ਦੀ ਕੋਸ਼ਿਸ਼ ਕਰਦਾ ਸੀ, ਉਹਦੇ ਉੱਤੇ ਜਿਹੜਾ ਫਾਇਰ ਕੀਤਾ ਹੈਗਾ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਉਹਨਾਂ ਨੇ ਇਹ ਕਿਹਾ ਵੀ ਪੀਸ ਐਗਰੀਮੈਂਟ ਦੇ ਵੱਲ ਜਿਹੜੀਆਂ ਚੀਜ਼ਾਂ ਉਹਦੇ ਵੱਲ ਜਿਹੜਾ ਫੇਵਰ
ਹੋ ਰਹੀ ਹੈਗੀ ਆ ਵੀ ਡੀਲ ਕਿਸੇ ਨਾ ਕਿਸੇ ਤਰ੍ਹਾਂ ਬਣ ਜਾਊਗੀ। ਇਹ ਬਲੂਮਬਰਗ ਨਿਊਜ਼ ਆ ਉਹ ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਪਿਛਲੇ 2 ਤੋਂ 3 ਦਿਨਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜੀ ਨੈਗੋਸ਼ੀਏਸ਼ਨ ਹੋਈ ਆ। ਸੋ ਆਉਣ ਵਾਲੇ ਕਹਿੰਦੇ ਵੀ 1-2 ਦਿਨਾਂ ਦੇ ਵਿੱਚ ਇਹ ਡੀਲ ਸਿਰੇ ਚੜ ਜਾਊਗੀ। ਪਾਕਿਸਤਾਨ ਆਫੀਸ਼ੀਅਲ ਦੇ ਕਮੈਂਟ ਉਸ ਟਾਈਮ ਆਏ ਆ ਜਦੋਂ ਕਤਰ ਦੇ ਫੋਰਨ ਮਿਨਿਸਟਰ ਤੇ ਸਪੋਕਸਪਰਸਨ ਉਹਨਾਂ ਨੇ ਦੱਸਿਆ ਵੀ ਇਰਾਨ ਤੇ ਓਮਾਨ ਵੀ ਸ਼ਿਪਿੰਗ ਚੈਨਲ ਨੂੰ ਜਿਹੜਾ ਸਟੇਟ ਆਫ ਹਾਰਮੋਜ਼ ਆ ਉੱਥੇ ਖੋਲਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਇਸ ਵੇਲੇ ਬੜੀ ਕ੍ਰਿਟੀਕਲ ਜੰਕਸ਼ਨ ਹੈਗੀ ਆ। ਸੋ ਜਦੋਂ ਆਸਿਫ ਦੇ ਰਿਮਾਰਕਸ ਨੂੰ ਵਾਈਟ ਹਾਊਸ ਨੂੰ ਪੁੱਛਿਆ ਗਿਆ, ਵਾਈਟ ਹਾਊਸ ਦੇ ਆਫੀਸ਼ੀਅਲਸ ਨੂੰ, ਤੇ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਮੈਂਟ ਜੋ ਓਵਲ ਆਫਿਸ ਦੇ ਵਿੱਚ ਸੋਮਵਾਰ ਸ਼ਾਮ ਨੂੰ ਆਏ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਯੂ ਵਿਲ ਫਾਈਂਡ ਆਊਟ। ਕੱਲ ਸ਼ਾਮੀ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਯੂ ਵਿਲ ਫਾਈਂਡ ਆਊਟ, ਜਦੋਂ ਕਿਸੇ ਨੇ ਉਹਨਾਂ ਨੂੰ ਕੁਐਸਚਨ ਕਿਸੇ ਰਿਪੋਰਟਰ ਨੇ ਪੁੱਛਿਆ ਸੀ। ਟਰੂਥ ਸੋਸ਼ਲ ਪੋਸਟ ਦੇ ਉੱਤੇ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇਰਾਨੀਅਨ ਪ੍ਰੋਟੈਸਟਰਸ ਆ ਉਹਨਾਂ ਨੇ ਇੰਨੇ ਮਾਰੇ ਆ ਤੇ 50 ਸਾਲਾਂ ਦੇ ਵਿੱਚ ਇੰਨਾ ਨੁਕਸਾਨ ਕੀਤਾ, ਉਹਨਾਂ ਦੀ ਕੰਪਨਸੇਸ਼ਨ ਜਿਹੜੀ ਆ ਇਰਾਨ ਦੀ ਸਰਕਾਰ ਦੇਵੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੇ ਜਸਟਿਸ ਸੈਮੂਅਲ ਅਲੀਟੋ, ਉਹਨਾਂ ਨੇ ਤਕਰੀਬਨ $3 ਮਿਲੀਅਨ ਗੈਸ ਤੇ ਆਇਲ ਦੇ ਐਸੈਟਸ ਤੋਂ ਬਣਾਏ ਨੇ ਜਦੋਂ ਤੋਂ ਉਹ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਉਹ ਬਣੇ ਆ। ਇਹ ਨਵਾਂ ਜਿਹੜਾ ਐਨਾਲਿਸਿਸ ਆ ਉਹ ਸਾਹਮਣੇ ਆਇਆ ਹੈਗਾ ਆ। ਹੁਣ ਜਿਹੜੇ ਕ੍ਰਿਟਿਕਸ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ US ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਨੂੰ ਜਿਹੜੇ ਫੋਸਿਲ ਫਿਊਲ ਫਰਮਸ ਦੀ ਕਲਾਈਮੇਟ ਅਕਾਊਂਟੇਬਿਲਟੀ ਕੇਸ ਜੋ ਉਹਨਾਂ ਦੀ ਸਾਹਮਣੇ ਆਉਣਾ ਆ ਸੁਪਰੀਮ ਕੋਰਟ ਦੇ ਇਸ ਬੈਂਚ ਦੇ ਮੋਹਰੇ, ਇਹ ਆਪਣੇ ਆਪ ਨੂੰ ਰਿਕਿਊਜ਼ ਕਰ ਲੈਣ, ਲਾਂਭੇ ਕਰ ਲੈਣ ਵੀ ਉਸ ਕੇਸ ਦੇ ਵਿੱਚ ਇਹ ਨਿਰਣਾ ਨਾ ਦੇਣ। ਕਹਿੰਦੇ ਵੀ 2005 ਤੋਂ 2024 ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਅਲੀਟੋ ਉਹਨਾਂ ਨੇ $2.9 ਮਿਲੀਅਨ ਜਿਹੜੇ ਇਸ ਦੇ ਵਿੱਚ ਬਣਾਏ ਆ। ਇੱਕ ਨਾਨ ਪ੍ਰੋਫਿਟ ਐਡਵੋਕੇਸੀ ਗਰੁੱਪ ਜੁਡੀਸ਼ੀਅਲ ਵਾਚਡੌਗ ਕੋਰਟ ਅਕਾਊਂਟੇਬਿਲਟੀ, ਉਹਨਾਂ ਨੇ ਇਹ ਜਿਹੜਾ ਜਾਣਕਾਰੀ ਆ ਗਾਰਡੀਅਨ ਅਖਬਾਰ ਦੇ ਨਾਲ ਸਾਂਝੀ ਕਰਦੇ ਹੋਏ ਜਿਹੜਾ ਉਹ ਦੱਸਿਆ। ਕਹਿੰਦੇ ਵੀ $4 ਲੱਖ ਉਹਨਾਂ ਦੇ ਆਇਲ ਤੇ ਗੈਸ ਇੰਟਰਸਟ ਤੋਂ ਜਿਹੜੇ ਉਹ ਸੀਗੇ 2005 ਦੇ ਵਿੱਚ, ਜਦ ਜਾਰਜ ਬੁਸ਼ ਨੇ ਇਹਨਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਦੇ ਤੌਰ ਦੇ ਉੱਤੇ ਨਾਮਜ਼ਦ ਜਿਹੜਾ ਉਹ ਕੀਤਾ ਸੀਗਾ। ਸੋ ਇਹ ਜਿਹੜੀਆਂ ਫਾਈਂਡਿੰਗਸ ਉਸ ਟਾਈਮ ਦੇ ਉੱਤੇ ਜਿਹੜੀਆਂ ਆਈਆਂ ਆ, ਜਦ ਆਇਲ ਕੰਪਨੀਜ਼ ਸਨਕੋਰ ਐਨਰਜੀ ਤੇ ਐਕਸਨ ਉਹਨਾਂ ਦੇ ਉਲਟ ਇੱਕ ਜਿਹੜਾ ਕਲਾਈਮੇਟ ਅਕਾਊਂਟੇਬਿਲਟੀ ਨੂੰ ਲੈ ਕੇ ਜਿਹੜਾ ਕੇਸ ਆ ਉਹ ਸੁਪਰੀਮ ਕੋਰਟ ਦੇ ਸਾਹਮਣੇ ਆਉਣ ਜਾ ਰਿਹਾ ਆ। 5 ਅਕਤੂਬਰ ਨੂੰ ਇਸ ਦੇ ਜਿਹੜੇ ਓਰਲ ਆਰਗੂਮੈਂਟਸ ਆ ਉਹ ਲਏ ਜਾਣਗੇ, ਜਦ ਸੁਪਰੀਮ ਕੋਰਟ ਆਪਣੀ ਨਵੀਂ ਟਰਮ 5 ਅਕਤੂਬਰ ਨੂੰ ਇਸ ਸਾਲ ਸ਼ੁਰੂ ਕਰੇਗੀ। ਟਰੰਪ ਐਡਮਿਨਿਸਟ੍ਰੇਸ਼ਨ ਮੌਜੂਦਾ ਜਿਹੜੀ ਸਰਕਾਰ ਆ ਉਹ ਆਇਲ ਕੰਪਨੀਜ਼ ਦੇ ਹੱਕ ਦੇ ਵਿੱਚ ਨਿੱਤਰ ਕੇ ਜਿਹੜੀ ਉਹ ਆ ਰਹੀ ਹੈਗੀ ਆ, ਤੇ ਉਹਨਾਂ ਨੇ ਮੰਗ ਕੀਤੀ ਆ ਸੁਪਰੀਮ ਕੋਰਟ ਤੋਂ ਵੀ ਸਾਨੂੰ 10 ਮਿੰਟ ਦਿੱਤੇ ਜਾਣ ਇਸ ਬਾਬਤ ਬੋਲਣ ਦੇ ਜਿਹੜੇ ਉਹ ਲਈ। ਸੋ ਅਲੀਟੋ ਕੱਲੇ ਸੁਪਰੀਮ ਕੋਰਟ ਦੇ ਜਸਟਿਸ ਆ ਜਿਨ੍ਹਾਂ ਦੇ એનર્ਜੀ ਕੰਪਨੀਜ਼ ਦੇ ਵਿੱਚ ਹੋਲਡਿੰਗਸ ਹੈਗੀਆਂ ਆ। ਸੋ ਹੁਣ ਇਹੀ ਕਿਹਾ ਜਾ ਰਿਹਾ ਆ ਵੀ ਇਹ ਆਪਣੇ ਆਪ ਨੂੰ ਇਸ ਦੇ ਵਿੱਚੋਂ ਰਿਕਿਊਜ਼ ਕਰਨ ਤੇ ਇਸ ਦੇ ਨਾਲ ਕੋਈ ਵੀ ਨਾਲ ਸੰਬੰਧਿਤ ਕੋਈ ਵੀ ਜਿਹੜੀ ਕੇਸ ਦੇ ਵਿੱਚ ਆਪਣਾ ਫੈਸਲਾ ਨਾ ਸੁਣਾਉਣ, ਕਿਉਂਕਿ ਉਹਨਾਂ ਨੂੰ ਲੱਗਦਾ ਆ ਵੀ ਇਹਦੇ ਵਿੱਚ ਇਹਨਾਂ ਦੇ ਆਪਣੇ ਹਿੱਤ ਸਿੱਧੇ ਜਿਹੜੇ ਉਹ ਜੁੜੇ ਹੋਏ ਆ, ਕਿਉਂਕਿ ਜੇ ਸਟਾਕਸ ਆ ਤੇ ਇਹਨਾਂ ਕੰਪਨੀਆਂ ਦੇ ਸਟਾਕਸ ਜੇ ਘਟਦੇ ਨੇ ਇਹਨਾਂ ਦੇ ਫੈਸਲੇ ਨਾਲ ਤੇ ਜਾਂ ਵੱਧਦੇ ਨੇ ਤੇ ਇਹਨਾਂ ਦੇ ਸਿੱਧੇ ਪੋਰਟਫੋਲੀਓ ਦੇ ਉੱਤੇ ਉਹ ਅਸਰ ਪਵੇਗਾ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਈਸ ਨਾਲ ਰਿਲੇਟਡ ਕਾਫੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ,
प्रोग्राम लेके हाजिर हो चुके हैं। इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाब रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाब रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ। सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ अपडेट अमेरिका, प्रोग्राम लेके हाजिर हो चुके हैं। इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाब रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाब रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ। सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ अपडेट अमेरिका, प्रोग्राम लेके हाजिर हो चुके हैं। इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज,
Breaking news, Kavi Darbar, Update Canada, Panthik Paradigm, The Sikh Excellence Show, Punjabi Tech Talk, interviews, live coverages ਤੇ live road show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਕੁਝ ਖਬਰਾਂ ਆਪਾਂ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ ਜਾਂ DHS ਦੇ ਨਾਲ ਰਿਲੇਟਡ ਕਰਾਂਗੇ। ਬਹੁਤ ਜ਼ਿਆਦਾ ਖਬਰਾਂ ਹੁੰਦੀਆਂ, ਕੁਝ ਜਿਹੜੀਆਂ ਇੰਪੋਰਟੈਂਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕਿਉਂਕਿ ਜਿੰਨਾ ਕੁ ਸਮਾਂ ਹੁੰਦਾ ਉਨੀਆਂ ਕੁ ਹੀ ਆਪਾਂ ਜਿਹੜੀਆਂ ਤੁਹਾਡੇ ਨਾਲ ਇਹ ਖਬਰਾਂ ਆ ਸਾਂਝੀਆਂ ਕਰ ਸਕਦੇ ਹੈਗੇ ਆ। ਸੋ ਤੈਨੂੰ ਯਾਦ ਹੋਊਗਾ ਇੱਕ ਐਕਸੀਡੈਂਟ ਹੋਇਆ ਸੀਗਾ ਲਗਭਗ 14 ਮਹੀਨੇ ਪਹਿਲਾਂ ਹਾਈਵੇ I-44 ਦੇ ਉੱਤੇ ਫਰੈਂਕਲਿਨ ਕਾਉਂਟੀ ਦੇ ਵਿੱਚ। ਉਸ ਐਕਸੀਡੈਂਟ ਦੇ ਵਿੱਚ ਮਨਪ੍ਰੀਤ ਸਿੰਘ ਨਾਮ ਦੇ ਡਰਾਈਵਰ ਨੂੰ ਚਾਰਜ ਕੀਤਾ ਗਿਆ ਸੀ, ਜੋ ਕਿ US ਪੋਸਟਲ ਸਰਵਿਸ ਦੇ ਨਾਲ ਕੰਟਰੈਕਟ ਦੇ ਉੱਤੇ ਜਿਹੜਾ ਆਪਣਾ ਟਰੱਕ ਆ ਉਹ ਚਲਾਉਂਦਾ ਸੀ। ਸੋ ਉਹਦਾ ਜਿਹੜਾ ਟਰੱਕ ਆ ਉਹ ਐਕਸੀਡੈਂਟ ਹੋਇਆ ਸੀ ਮਾਰਚ 2024 ਚ। ਤੇ ਜਿਹੜੇ ਪ੍ਰੋਸੀਕਿਊਟਰਸ ਆ ਉਹ ਕਹਿੰਦੇ ਸੀ ਵੀ ਜਿਹੜਾ ਮਨਪ੍ਰੀਤ ਸਿੰਘ ਆ ਉਹ ਰੈਕਲੈਸਲੀ ਡਰਾਈਵ ਕਰਦਾ ਸੀ, ਜਿਹਦੇ ਕਰਕੇ ਐਡਥ ਮਕੀ ਨਾਮ ਦੀ ਇੱਕ ਬਜ਼ੁਰਗ ਬੀਬੀ ਸੀ, ਉਸ ਦੀ ਡੈਥ ਹੋ ਗਈ ਸੀ। ਉਹਦੀ ਕਾਰ ਨੂੰ ਅੱਗ ਲੱਗ ਗਈ ਸੀ ਜਦੋਂ ਇਹ ਟਰੱਕ ਵੀ ਉਲਟ ਗਿਆ ਸੀ ਤੇ ਉਹ ਕਾਰ ਦੇ ਵਿੱਚ ਹੀ ਸੜ ਗਈ ਸੀ। ਹੁਣ ਉਹਦੇ ਜਿਹੜੇ ਰਿਸ਼ਤੇਦਾਰ ਆ, ਮਕੀ ਦੀ ਭੈਣ ਆ ਰਾਸ਼ੇਲ ਮਕੀ, ਉਹ ਕਹਿੰਦੀ ਵੀ 27 ਮਹੀਨੇ ਹੋ ਗਏ ਹਜੇ ਤੱਕ ਸਾਨੂੰ ਕੋਈ ਜਸਟਿਸ ਨਹੀਂ ਮਿਲ ਰਿਹਾ ਹੈਗਾ। ਕਾਰਨ ਕੀ ਆ ਵੀ ਜਿਹੜਾ ਮਨਪ੍ਰੀਤ ਸਿੰਘ ਆ ਪਹਿਲਾਂ ਉਸ ਨੂੰ ਬੌਂਡ ਦੇ ਦਿੱਤਾ ਗਿਆ ਤੇ ਬੌਂਡ ਤੋਂ ਬਾਅਦ ਉਸ ਨੂੰ ਇਮੀਡੀਏਟਲੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਅਰੈਸਟ ਕਰਕੇ ਲੈ ਗਏ। ਮੈਥਿਊ ਬਰਾਊਨ ਮਨਪ੍ਰੀਤ ਸਿੰਘ ਹੁਣਾਂ ਦਾ ਵਕੀਲ ਆ, ਉਹ ਕਹਿੰਦੇ ਵੀ ਜਦੋਂ ਮਨਪ੍ਰੀਤ ਸਿੰਘ ਨੂੰ 2024 ਚ ਚਾਰਜ ਕੀਤਾ ਗਿਆ ਸੀ, ਉਹ ਤੋਂ ਬਾਅਦ ਫਿਰ ਆਈਸ ਵਾਲੇ ਉਹਨੂੰ ਅਰੈਸਟ ਕਰਕੇ ਲੈ ਗਏ ਤੇ ਉਹ ਹੁਣ ਸਾਨੂੰ ਉਹਦਾ ਵੇਅਰ ਅਬਾਊਟਸ ਨਹੀਂ ਪਤਾ ਲੱਗ ਰਿਹਾ। ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹਨੇ ਰੱਖਿਆ ਕਿੱਥੇ ਆ। ਕਦੇ ਕਿਸੇ ਫੈਸਿਲਿਟੀ ਚ ਲੈ ਜਾਂਦੇ, ਕਦੇ ਕਿਸੇ ਫੈਸਿਲਿਟੀ ਚ। ਤੇ ਵੀ ਮੈਂ ਉਹਦਾ ਜਿਹੜਾ ਡਿਫੈਂਸ ਦਾ ਕੇਸ ਆ ਉਹ ਤਿਆਰ ਕਰਨਾ ਹੈਗਾ ਤੇ ਉਹਦੇ ਵਿੱਚ ਕੋਈ ਵੀ ਜਿਹੜੀ ਹੈਲਪ ਨਹੀਂ ਮਿਲ ਰਹੀ ਹੈਗੀ। ਦੂਸਰੇ ਪਾਸੇ ਜਿਹੜੀ ਬਜ਼ੁਰਗ ਬੀਬੀ ਦੀ ਡੈਥ ਹੋਈ ਸੀ, ਉਹਦੇ ਰਿਸ਼ਤੇਦਾਰ ਕਹਿੰਦੇ ਸੀ ਵੀ ਉਹ ਸਾਨੂੰ 14 ਮਹੀਨੇ ਹੋ ਗਏ, ਸਾਨੂੰ ਜਸਟਿਸ ਨਹੀਂ ਮਿਲ ਰਿਹਾ। ਹਾਲਾਂਕਿ ਜਿਹੜਾ ਮਨਪ੍ਰੀਤ ਸਿੰਘ ਆ ਉਹਨ ਕੋਰਟ 'ਚ ਲਿਖ ਕੇ ਦਿੱਤਾ ਸੀ ਵੀ ਮੈਨੂੰ ਜਿਹੜਾ ਮੈਂ ਸੈਲਫ ਡਿਪੋਰਟ ਕਰਨਾ ਚਾਹੁੰਦਾ, ਵੀ ਮੈਨੂੰ ਡਿਪੋਰਟ ਕੀਤਾ ਜਾਵੇ। ਫਰੈਂਕਲਿਨ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰ ਅਟਾਰਨੀ ਹੈਗੇ ਮੈਥਿਊ ਬੇਕਰ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫੈਲਨੀ ਕੇਸਸ ਆ ਉਹਨਾਂ ਦੇ ਵਿੱਚ ਡਿਲੇ ਹੋਣਾ ਕੋਈ ਅਨਯੂਜ਼ੂਅਲ ਨਹੀਂ ਹੈਗਾ, ਪਰ ਹੁਣ ਕਿਉਂਕਿ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਇਨਵੋਲਵ ਆ, ਇਹ ਹੋਰ ਵੀ ਜ਼ਿਆਦਾ ਜਿਹੜਾ ਡਿਲੇ ਹੋ ਰਿਹਾ ਹੈਗਾ। ਸੋ ਦੋਨਾਂ ਦੇ ਵਿੱਚ ਜਿਹੜੀ ਬੀਬੀ ਦੀ ਡੈਥ ਹੋਈ ਸੀ ਉਹਦੇ ਰਿਸ਼ਤੇਦਾਰ ਵੀ ਬਹੁਤ ਔਖੇ ਆ ਤੇ ਉਧਰ ਜਿਹੜੇ ਮਨਪ੍ਰੀਤ ਸਿੰਘ ਦੇ ਵਕੀਲ ਆ ਉਹ ਵੀ ਜਿਹੜੇ ਕਾਫੀ ਔਖੇ ਆ ਵੀ ਸਾਨੂੰ ਜਿਹੜਾ
ਆਪਣਾ ਜਿਹੜਾ ਸਾਡਾ ਕਸਟਮਰ ਆ ਉਹਨੂੰ ਜਿਹੜਾ ਡਿਫੈਂਡ ਕਰਨ ਦੇ ਲਈ ਸਾਡੇ ਕੋਲ ਸਮਾਂ ਨਹੀਂ ਮਿਲ ਰਿਹਾ, ਤੇ ਨਾ ਹੀ ਸਾਨੂੰ ਜਿਹੜੇ ਆਈਸ ਵਾਲੇ ਆ ਉਹ ਕਿਸੇ ਤਰ੍ਹਾਂ ਦਾ ਲੜ ਪੱਲਾ ਬਣਾਉਂਦੇ ਹੈਗੇ ਆ ਵੀ ਕਿੱਥੇ ਉਹ ਹੈਗਾ ਆ। ਜੀ, ਉੱਥੋਂ ਦੇ ਜਿਹੜੇ ਇੱਕ ਕਾਂਗਰਸ ਵੂਮਨ ਐਨ ਵੈਗਨਰ ਹੈ, ਉਹਨਾਂ ਨੇ ਇਸ ਦੀ ਕਸਟਡੀ ਲੈਣ ਦੇ ਲਈ ਜਿਹੜੀ ਫਰੈਂਕਲਿਨ ਕਾਉਂਟੀ ਜੇਲ੍ਹ ਚ ਲਿਜਾਣ ਦੇ ਲਈ ਕਹਿੰਦੇ ਵੀ ਖਾਸੀ ਮਦਦ ਕੀਤੀ ਆ, ਤੇ ਕਹਿੰਦੇ ਵੀ ਕਾਫੀ ਵਕਤ ਇਹਨਾਂ ਨੂੰ ਜਿਹੜਾ ਉਹ ਲੱਗਾ ਆਈਸ ਦੀ ਕਸਟਡੀ ਚੋਂ ਇਹਨੂੰ ਕਢਾ ਕੇ ਤੇ ਫਿਰ ਮੁੜ ਦੁਬਾਰਾ ਫਰੈਂਕਲਿਨ ਕਾਉਂਟੀ ਜੇਲ੍ਹ ਦੇ ਵਿੱਚ ਜਿਹੜਾ ਉਹ ਡੱਕਣਾ ਚਾਹੁੰਦੇ ਆ। ਮਨਪ੍ਰੀਤ ਇਸ ਲਈ ਸੈਲਫ ਡਿਪੋਰਟ ਕਰਨਾ ਚਾਹੁੰਦਾ ਹੈ, ਉਹ ਇੱਥੇ ਸਜ਼ਾ ਜਿਹੜੀ ਉਹ ਨਹੀਂ ਭੁਗਤਣਾ ਚਾਹੁੰਦਾ, ਜਿਹੜਾ ਉਸ ਦੇ ਦੁਆਰਾ ਰੈਕਲੈਸ ਡਰਾਈਵਿੰਗ ਦੇ ਨਾਲ ਮੌਤ ਹੋਈ ਹੈ ਇੱਕ ਜਾਣੇ ਦੀ, ਤੇ ਉਹ ਜਿਹੜਾ ਵਿਕਟਮ ਪਰਿਵਾਰ ਆ, ਪੀੜਤ ਪਰਿਵਾਰ ਆ, ਉਹ ਕਹਿ ਰਿਹਾ ਵੀ ਨਹੀਂ ਇਹਨੂੰ ਸਜ਼ਾ ਦਿਵਾਓ, ਡਿਪੋਰਟ ਬਾਅਦ ਚ ਕਰਾਂਗੇ। ਸੋ ਹੁਣ ਉਹ ਸਾਰੀਆਂ ਚੀਜ਼ਾਂ ਇਸ ਮੌਕੇ ਹਰਜੋਤ ਸਿੰਘ ਜੀ ਜਿਹੜੀਆਂ ਉਹ ਚੱਲ ਰਹੀਆਂ ਆ ਇਸ ਮਨਪ੍ਰੀਤ ਦੇ ਜਿਹੜੇ ਉਹ ਕੇਸ ਦੇ ਵਿੱਚ। ਅਗਲੀ ਜਿਹੜੀ ਗੱਲ ਕਰੀਏ ਇਹੀ ਚੀਜ਼ਾਂ ਦੇ ਨਾਲ ਸੰਬੰਧਿਤ, ਯੂਐਸ ਸਟੇਟ ਡਿਪਾਰਟਮੈਂਟ ਨੇ ਦੱਸਿਆ ਵੀ ਉਹਨਾਂ ਨੇ ਤਕਰੀਬਨ 1,75,000 ਵੀਜ਼ੇ ਜਿਹੜੇ ਆ ਉਹ ਕੈਂਸਲ ਕਰ ਦਿੱਤੇ ਆ ਜਦੋਂ ਤੋਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਦੂਜੀ ਵਾਰ ਸਹੁੰ ਚੁੱਕੀ ਹੈਗੀ ਆ। ਫੋਰਨ ਨੈਸ਼ਨਲਸ ਨੂੰ ਜਿਹੜਾ ਉਹ ਟਾਰਗੇਟ ਇਸ ਦੇ ਵਿੱਚ ਜਿਹੜਾ ਕੀਤਾ ਗਿਆ ਆ, ਜਿਨ੍ਹਾਂ ਉੱਤੇ ਇਹ ਦੋਸ਼ ਆ ਵੀ ਉਹਨਾਂ ਨੇ ਜਿਹੜੇ ਵੀਜ਼ੇ ਦੀਆਂ ਟਰਮਸ ਆ ਉਹਨਾਂ ਦੀ ਉਲੰਘਣਾ ਕੀਤੀ ਆ। ਸਰਕਾਰ ਨੇ ਇਹ ਜਿਹੜੀ ਜਾਣਕਾਰੀ ਆ ਉਹ ਇਸ ਦੇ ਵਿੱਚ ਦੱਸਦੀ ਹੈਗੀ ਆ। ਇਹ ਅਨਾਉਂਸਮੈਂਟ ਜਿਹੜੀ ਉਸ ਟਾਈਮ ਦੇ ਉੱਤੇ ਆਈ ਹੈ, ਕਹਿੰਦੇ ਵੀ ਜਿਨ੍ਹਾਂ ਨੇ ਕ੍ਰਾਈਮ ਕਮਿਟ ਕੀਤੇ ਆ, ਵੀਜ਼ੇ ਦੀਆਂ ਟਰਮ ਤੋੜੀਆਂ ਆ, ਅਮਰੀਕਨਸ ਦੇ ਉਲਟ ਹਿੰਸਾ ਦੀ ਗੱਲ ਕੀਤੀ ਆ, ਯੂਐਸ ਸਿਟੀਜ਼ਨਸ ਨੂੰ ਡੀਫਰਾਡ ਕੀਤਾ ਆ, ਤੇ ਇਮੀਗ੍ਰੇਸ਼ਨ ਸਿਸਟਮ ਦਾ ਅਬਿਊਜ਼ ਕੀਤਾ, ਤੇ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਖਤਰਾ ਬਣੇ ਹੈਗੇ ਆ। ਕਹਿੰਦੇ ਵੀ ਇਹਨਾਂ ਦੇ ਵਿੱਚ ਅਸੌਲਟ ਕਰਨ ਵਾਲੇ, ਡਰੰਕ ਡਰਾਈਵਿੰਗ ਕਰਨ ਵਾਲੇ, ਚੋਰੀ ਕਰਨ ਵਾਲੇ, ਡਰੱਗ ਅਫੈਂਸ ਦੇ ਨਾਲ ਜੁੜੇ ਹੋਏ ਸੀਗੇ, ਰੈਕਲੈਸ ਡਰਾਈਵਿੰਗ, ਸੈਕਸ਼ੂਅਲ ਅਸੌਲਟ, ਚਾਈਲਡ ਅਬਿਊਜ਼ ਤੇ ਫਰਾਡ। ਸੋ ਆਏ ਇੱਥੇ ਵੀਜ਼ੇ ਦੇ ਉੱਤੇ ਆ, ਤੇ ਕਰਤੂਤਾਂ ਜਿਹੜੀਆਂ ਇਹਨਾਂ ਦੀਆਂ ਇਦਾਂ ਦੀਆਂ ਰਹੀਆਂ ਜਿਹਦੇ ਕਰਕੇ ਇਹਨਾਂ ਦੇ ਜਿਹੜੇ ਵੀਜ਼ੇ ਆ ਉਹ ਹੁਣ ਰੱਦ ਇਹਨਾਂ ਦੁਆਰਾ ਕਰ ਦਿੱਤੇ ਗਏ ਹੈਗੇ ਆ। ਬਾਈਡਨ ਦੀ ਸਟੇਟ ਡਿਪਾਰਟਮੈਂਟ ਨੇ 2024 ਦੇ ਵਿੱਚ 40,000 ਵੀਜ਼ੇ ਜਿਹੜੇ ਆ ਉਹ ਰਿਵੋਕ ਕੀਤੇ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ 1 ਲੱਖ ਤੋਂ ਵੱਧ ਕੈਂਸਲ ਕੀਤੇ ਆ 2025 ਦੇ ਵਿੱਚ, ਤੇ ਕਹਿੰਦੇ ਵੀ ਮੰਥਲੀ ਪੇਸ ਇਸ ਵਾਰ ਵੀ ਉਨੀ ਤੇ ਉਸ ਤੋਂ ਵੱਧ ਹੀ ਜਿਹੜੀਆਂ ਉਹ ਲੱਗ ਰਹੀ ਹੈਗੀ ਆ। 2026 ਦੇ ਵਿੱਚ 10,000 ਵੀਜ਼ੇ ਕੈਂਸਲ ਕੀਤੇ ਜਾ ਰਹੇ ਆ ਪ੍ਰਤੀ ਮਹੀਨਾ। ਪਿਛਲੇ ਸਾਲ ਇਹ ਜਿਹੜਾ ਰਫਤਾਰ ਆ ਉਹ 8,000 ਵੀਜ਼ੇ ਕੈਂਸਲ ਕਰਨ ਦੀ ਸੀਗੀ ਪ੍ਰਤੀ ਮਹੀਨਾ। ਸੋ ਡਿਪਾਰਟਮੈਂਟ ਨੇ ਹੁਣ ਜਿਹੜਾ ਦੱਸਿਆ ਆ ਵੀ ਆਲਰੇਡੀ ਆਪਾਂ ਦੇਖੋ 8ਵੇਂ ਮਹੀਨੇ ਚ ਇਸ ਸਾਲ ਦੇ, ਤੇ 75,000 ਵੀਜ਼ੇ ਆਲਰੇਡੀ ਇਸ ਸਾਲ ਦੇ ਵਿੱਚ ਇਹਨਾਂ ਨੇ ਰਿਜੈਕਟ ਕਰ ਦਿੱਤੇ ਆ, ਕੈਂਸਲ ਜਿਹੜੇ ਆ ਉਹ ਕਰ ਦਿੱਤੇ, ਸੌਰੀ ਰਿਜੈਕਟ ਨਹੀਂ, ਕੈਂਸਲ ਜਿਹੜੇ ਆ ਉਹ ਕੀਤੇ ਹੈਗੇ ਆ। ਕਈ ਵੀਜ਼ੇ ਕੈਂਸਲੇਸ਼ਨ ਵਾਲੇ ਜਿਹੜੇ ਕੇਸ ਆ ਉਹ ਪੋਲੀਟੀਕਲ ਸਪੀਚ ਨੂੰ ਲੈ ਕੇ ਵੀ ਬਣੇ। ਬਹੁਤ ਸਾਰੇ ਜਿਹੜੇ ਸਟੂਡੈਂਟ ਵੀਜ਼ਿਆਂ ਦੇ ਕੈਂਸਲੇਸ਼ਨ ਹੋਏ ਸੀ, ਯਾਦ ਹੋਣਾ ਜਦੋਂ ਪ੍ਰੋਟੈਸਟ ਚੱਲ ਰਹੇ ਸੀਗੇ, ਜਿਹੜੀ ਗਾਜ਼ਾ ਦੇ ਵਿੱਚ ਵਾਰ ਹੋਈ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਕਈਆਂ ਨੇ ਉਦੋਂ ਸੈਲਫ ਰਿਪੋਰਟ ਕੀਤਾ, ਕਈਆਂ ਦੇ ਜਿਹੜੇ ਵੀਜ਼ੇ ਆ ਉਹ ਕੈਂਸਲ ਕਰ ਦਿੱਤੇ। ਇੱਥੋਂ ਤੱਕ ਕਿ ਚਾਰਲੀ ਕਰਕ ਦੀ ਜਦ ਅਸੈਸੀਨੇਸ਼ਨ ਹੁੰਦੀ ਆ ਉਸ ਤੋਂ ਬਾਅਦ ਚ ਵੀ ਕਈ ਲੋਕਾਂ ਦੇ ਜਿਹੜੇ ਫੋਰਨ ਨੈਸ਼ਨਲਸ ਆ ਉਹਨਾਂ ਦੇ ਵੀਜ਼ੇ ਕੈਂਸਲ ਕੀਤੇ, ਜਿਨ੍ਹਾਂ ਵਿੱਚ ਇੱਕ ਜਾਣਾ ਤਾਂ ਇਹ ਕਹਿ ਰਿਹਾ ਸੀਗਾ ਵੀ ਕਰਕ ਦੀ ਮੌਤ ਬੜੀ ਲੇਟ ਹੋਈ ਹੈ, ਪਹਿਲਾਂ ਹੀ ਇਸ ਨੂੰ ਮਰ ਜਾਣਾ ਚਾਹੀਦਾ ਸੀ। ਇਹ ਇਦਾਂ ਦਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੇ ਬਿਆਨ ਦਿੱਤੇ ਸੀ ਉਹਨਾਂ ਦੇ ਮਗਰ ਜਿਹੜੇ ਉਹ ਪਏ ਸੀਗੇ। ਸੋ ਇਹ ਇਸ ਸਾਲ ਵੀ ਰਫਤਾਰ ਜਿਹੜੀ ਆ ਹਰਜੋਤ ਸਿੰਘ ਜੀ ਵੀਜ਼ਾ ਕੈਂਸਲੇਸ਼ਨ ਦੀ ਕਾਫੀ ਤੇਜ਼ ਹੈਗੀ ਆ। ਵੀਜ਼ਾ ਕੈਂਸਲੇਸ਼ਨ ਡਿਪੋਰਟੇਸ਼ਨ ਤੋਂ ਵੱਖਰੇ ਆ। ਹੁਣ ਤੱਕ 3 ਮਿਲੀਅਨ ਲੋਕ ਹਰਜੋਤ ਸਿੰਘ ਜੀ ਡਿਪੋਰਟ ਹੋ ਚੁੱਕੇ ਆ, ਜਿਨ੍ਹਾਂ ਚੋਂ 2.1 ਮਿਲੀਅਨ ਲੋਕ ਸੈਲਫ ਡਿਪੋਰਟੇਸ਼ਨ ਤੇ 9 ਲੱਖ ਦੇ ਤਕਰੀਬਨ ਲੋਕਾਂ ਨੂੰ ਇਸ ਟਾਈਮ ਡਿਪਾਰਟਮੈਂਟ ਨੇ ਜਾਂ ਅਮਰੀਕਾ ਨੇ ਜਿਹੜਾ ਉਹ ਡਿਪੋਰਟ ਕਰਕੇ ਜਹਾਜ਼ਾਂ ਤੇ ਬਹਾ ਕੇ ਜਿਹੜਾ ਉਹ ਵਾਪਸ ਉਹਨਾਂ ਦੇ ਮੁਲਕਾਂ ਦੇ ਵਿੱਚ ਛੱਡ ਦਿੱਤਾ ਹੈਗਾ ਆ। ਸੋ ਇਹ ਹੁਣ ਤੱਕ ਦਾ ਕਹਿ ਰਹੇ ਆ ਵੀ ਲਾਰਜੈਸਟ ਡੈਪੋਰਟੇਸ਼ਨ ਆਪਰੇਸ਼ਨ ਯੂਐਸ ਦੇ ਇਤਿਹਾਸ ਦੇ ਵਿੱਚ ਚੱਲ ਰਿਹਾ ਆ ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ ਦੇ ਵਿੱਚ। ਡਿਪਾਰਟਮੈਂਟ ਨੇ ਇਸੇ ਪ੍ਰੈਸ ਰਿਲੀਜ਼ ਦੇ ਵਿੱਚ ਇੱਕ ਵਾਰ ਫਿਰ ਉਸ ਗੱਲ ਨੂੰ ਦੁਹਰਾਇਆ ਵੀ ਯੂਐਸ ਦਾ ਵੀਜ਼ਾ ਪ੍ਰਿਵਿਲੇਜ ਆ, ਤੁਹਾਡਾ ਰਾਈਟ ਨਹੀਂ। ਜੇ ਤੁਸੀਂ ਉਹ ਆਪਣੇ ਵੀਜ਼ੇ ਦੀਆਂ ਟਰਮਸ ਨੂੰ ਜਾਂ ਉਹ ਪੂਰੀਆਂ ਨਹੀਂ ਕਰਦੇ
ਜਾਂ ਉਸ ਤੋਂ ਬਾਹਰ ਜਾਂਦੇ ਆ ਜਾਂ ਕੋਈ ਵੀ ਪੁੱਠੇ ਸਿੱਧੇ ਕੰਮ ਕਰਦੇ ਆ ਤਾਂ ਉਹਦੇ ਕਰਕੇ ਤੁਹਾਨੂੰ ਜਿਹੜਾ ਤੁਹਾਡਾ ਵੀਜ਼ਾ ਆ ਉਹ ਕੈਂਸਲ ਕੀਤਾ ਜਾਵੇਗਾ। ਜੀ, ਅਗਲੀ ਖਬਰ ਇਹ ਆ ਰਹੀ ਹੈ ਵੀ ਇੱਕ ਭਾਰਤੀ ਮੂਲ ਦਾ ਜੈਜ਼ ਗਿਟਾਰਿਸਟ ਜਿਹੜਾ ਗਿਟਾਰ ਨਾਲ ਪਲੇ ਕਰਦਾ ਆ, ਪ੍ਰਤੇਸ਼ ਬਾਲੀਆ, ਉਹਨੂੰ ਆਈਸ ਵਾਲਿਆਂ ਨੇ ਡਿਟੇਨ ਕੀਤਾ ਹੋਇਆ ਹੈਗਾ। ਕਹਿੰਦੇ ਵੀ ਯੂਐਸ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਉਹਨੂੰ ਐਡਲੈਂਟੋ ਆਈਸ ਪ੍ਰੋਸੈਸਿੰਗ ਸੈਂਟਰ ਜੋ ਕੈਲੀਫੋਰਨੀਆ 'ਚ ਆ ਉੱਥੇ ਟਰਾਂਸਫਰ ਕੀਤਾ ਹੋਇਆ ਹੈ। ਇਹ ਉਹਦਾ ਜਿਹੜਾ ਇੰਸਟਾਗ੍ਰਾਮ ਪੇਜ ਆ ਉਹਦੇ ਉੱਤੇ ਅਗਸਤ 9 ਨੂੰ ਦੱਸਿਆ ਗਿਆ ਹੈਗਾ। ਅਗਸਤ 2 ਨੂੰ ਉਹਨੂੰ ਅਰੈਸਟ ਕੀਤਾ ਗਿਆ ਸੀ ਜਦੋਂ ਲਾਸ ਐਂਜਲਸ ਨੂੰ ਵਾਪਸ ਆ ਰਿਹਾ ਸੀਗਾ। ਪ੍ਰਤੇਸ਼ ਇਹ ਹੁਣ ਉਹਨੂੰ ਅਰੈਸਟ ਕੀਤਾ ਵੀ ਉਹਦਾ ਹਜੇ ਕਾਰਨ ਕੁਝ ਨਹੀਂ ਪਤਾ ਲੱਗ ਰਿਹਾ। ਹਾਲਾਂਕਿ ਕਹਿੰਦੇ ਵੀ ਉਹ ਕਾਫੀ ਲੰਮੇ ਸਮੇਂ ਤੋਂ USA ਦੇ ਵਿੱਚ ਰਹਿੰਦਾ ਵੀ ਰਿਹਾ, ਆਉਂਦਾ ਵੀ ਰਿਹਾ, ਦਿੱਲੀ ਬੌਰਨ ਮਜੀਸ਼ੀਅਨ ਆ ਤੇ ਕਰੰਟਲੀ ਹੁਣ ਉਹ ਲਾਸ ਐਂਜਲਸ ਦੇ ਵਿੱਚ ਹੀ ਰਹਿੰਦਾ, ਲਾਸ ਐਂਜਲਸ ਸ਼ਹਿਰ ਦੇ ਵਿੱਚ। ਤੇ ਉਸਨੇ ਮਜੀਸ਼ੀਅਨਸ ਇੰਸਟੀਚਿਊਟ ਜੋ ਲਾਸ ਐਂਜਲਸ 'ਚ ਆ ਉੱਥੋਂ ਆਪਣੀ ਸਟੱਡੀ ਕੀਤੀ ਆ, ਮਿਊਜ਼ੀਕਲ ਐਜੂਕੇਸ਼ਨ, ਤੇ ਬਰਕਲੀ ਕਾਲਜ ਆਫ ਮਿਊਜ਼ਿਕ ਤੇ ਨਿਊ ਇੰਗਲੈਂਡ ਕੰਜ਼ਰਵੇਟਰੀ ਉੱਥੋਂ ਉਹ ਸਟੱਡੀ ਕੀਤੀ ਹੋਈ ਹੈਗੀ ਆ। ਸੋ ਉਹਦੀ ਜੋ ਇੱਕ ਮੈਨੇਜਰ ਹੈਗੀ ਆ ਲੀਜ਼ਾ ਨਾਮ ਦੀ, ਉਹਨੇ ਇਹ ਕਿਹਾ ਆ ਵੀ ਅਗਸਤ 2 ਨੂੰ ਜਦੋਂ ਲਾਸ ਐਂਜਲਸ ਵਾਪਸ ਆ ਰਿਹਾ ਸੀ ਪ੍ਰਤੇਸ਼, ਅਨਐਕਸਪੈਕਟਡਲੀ ਉਹਨੂੰ ਆਈਸ ਵਾਲਿਆਂ ਨੇ ਡਿਟੇਨ ਕਰ ਲਿਆ ਤੇ ਆਪਣੇ ਕਸਟਡੀ ਦੇ ਵਿੱਚ ਲੈ ਲਿਆ। ਹਜੇ ਤੱਕ ਵੀ ਉਹਦਾ ਪਤਾ ਨਹੀਂ ਲੱਗ ਰਿਹਾ। ਕਹਿੰਦੀ ਵੀ ਉਹਦੇ ਜਿਹੜੇ ਪਰਸਨਲ ਬਿਲੋਂਗਿੰਗਸ ਆ, ਜਿਹਦੇ ਵਿੱਚ ਫੋਨ ਵੀ ਆ, ਉਹ ਡਿਟੈਂਸ਼ਨ ਜਦੋਂ ਲਿਆ ਤੇ ਉਸ ਟਾਈਮ ਉਹਨਾਂ ਨੇ ਆਪਣੇ ਕੋਲ ਰੱਖ ਲਏ। ਕੋਈ ਕਿਸੇ ਤਰ੍ਹਾਂ ਦਾ ਜਿਹੜਾ ਐਕਸ਼ਨ ਨਹੀਂ, ਜਿਹੜਾ ਉਹਨੂੰ ਐਕਸੈਸ ਨਹੀਂ ਹੈਗਾ। ਉਹਦਾ ਜਿਹੜਾ ਪਰਿਵਾਰ ਆ ਤੇ ਕਹਿੰਦੀ ਵੀ ਮੈਂ ਖੁਦ ਅਟਾਰਨੀਜ਼ ਦੇ ਨਾਲ ਵਰਕਆਊਟ ਕਰ ਰਹੀ ਹਾਂ ਤਾਂ ਕਿ ਉਹਨੂੰ ਛੇਤੀ ਤੋਂ ਛੇਤੀ ਜਿਹੜਾ ਛੁਡਾਇਆ ਜਾ ਸਕੇ, ਪਰ ਹਜੇ ਤੱਕ ਵੀ ਲੜ ਪੱਤਾ ਨਹੀਂ ਕੁਝ ਲੱਗ ਰਿਹਾ ਹੈਗਾ। ਸੋ ਆਲਮੋਸਟ 9 ਦਿਨ ਹੋ ਗਏ ਆ। ਸੋ ਕਹਿੰਦੇ ਵੀ ਬੜਾ ਮਸ਼ਹੂਰ ਗਿਟਾਰਿਸਟ ਹੈਗਾ ਆ ਪ੍ਰਤੇਸ਼ ਬਾਲੀਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਕਰਦੇ ਜਾਈਏ। ਸਾਬਕਾ ਐਕਸ ਆਈਸ ਜਿਹੜੇ ਏਜੰਟ ਦਾ ਜਿਹੜਾ ਗਰੁੱਪ ਆ ਉਹਨਾਂ ਨੂੰ $158 ਮਿਲੀਅਨ ਅਵਾਰਡ ਕੀਤੇ ਗਏ ਆ ਵੀ ਉਹ ਮਾਈਗ੍ਰੈਂਟ ਚਿਲਡਰਨ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਨਗੇ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਜਿਹੜਾ ਕੰਟਰੈਕਟ ਓਵਰ ਰੈਸਕਿਊ ਸਾਬਕਾ ਜਿਹੜੇ ਆਈਸ ਦਾ ਏਜੰਟ ਟਿਮ ਬਾਲਰਡ, ਜਿਸਨੇ 2023 ਦੇ ਵਿੱਚ ਇਹ ਮਹਿਕਮਾ ਛੱਡਿਆ ਸੀਗਾ, ਜਿਸ ਦੇ ਉੱਤੇ ਸੈਕਸ ਟ੍ਰੈਫਿਕਿੰਗ ਦੇ ਦੋਸ਼ ਵੀ ਬਾਅਦ ਦੇ ਵਿੱਚ ਲੱਗੇ ਸੀ, ਉਸ ਦੀ ਸੰਸਥਾ ਨੂੰ ਜਿਹੜਾ ਆ ਇਹ $158 ਮਿਲੀਅਨ ਦਾ ਕੰਟਰੈਕਟ ਦਿੱਤਾ ਆ। ਜਿਹੜੇ ਅਨਅਕੰਪਨੀਡ ਮਾਈਗ੍ਰੈਂਟ ਚਿਲਡਰਨ ਆ ਉਹਨਾਂ ਨੂੰ ਇਹ ਜਿਹੜੇ ਰਿਪਰੈਜ਼ੈਂਟ ਕਰਨਗੇ। ਬਹੁਤ ਸਾਰੀਆਂ ਜਿਹੜੀਆਂ ਨਾਨ ਪ੍ਰੋਫਿਟ ਗਰੁੱਪਸ ਆ ਉਹ ਇੱਦਾਂ ਦੇ ਪਹੁੰਚੇ ਹੋਏ ਬੱਚੇ ਤੇ ਹੋਰ ਵੀ ਜਿਹੜੇ ਲੋਕਾਂ ਨੂੰ ਜਿਹੜੀ ਫੈਡਰਲ ਫੰਡਸ ਜਾਂ ਗ੍ਰਾਂਟਸ ਆ ਉਹਨਾਂ ਦੀ ਮਦਦ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ, ਸਿਸਟਮ ਦੇ ਵਿੱਚ। ਇਹ ਸਾਬਕਾ ਇਮੀਗ੍ਰੇਸ਼ਨ ਏਜੰਟ ਦੇ ਦੁਆਰਾ ਕਹਿੰਦੇ ਵੀ ਗਰੁੱਪ ਬਣਾਇਆ ਸੀਗਾ। ਇੱਕ ਮੂਵੀ ਆਈ ਸੀ ਸਾਊਂਡ ਆਫ ਫਰੀडम, ਜਿਹੜੇ ਕਿ ਬੱਚਿਆਂ ਦੀ ਟ੍ਰੈਫਿਕਿੰਗ ਨੂੰ ਐਕਸਪੋਜ਼ ਕਰਨ ਵਾਲੀ ਜਿਹੜੀ ਉਹ ਮੂਵੀ ਸੀ। ਕਹਿੰਦਾ ਵੀ ਉਸ ਤੋਂ ਬਾਅਦ ਚੋਂ ਇੰਸਪਾਇਰ ਹੋਇਆ ਸੀਗਾ ਇਹ ਸੰਸਥਾ ਬਣਾਉਣ ਦੇ ਲਈ। ਤੇ ਨੋਟਿਸ ਆਫ ਅਵਾਰਡ ਕਹਿੰਦੇ ਵੀ ਮਿਨੀਐਪੋਲਿਸ ਬੇਸਡ ਗਰੁੱਪ ਓਵਰ ਰੈਸਕਿਊ ਦਾ ਜਿਹੜਾ ਉਹ ਹੈਗਾ ਆ, ਤੇ ਕਹਿੰਦੇ ਵੀ ਅਸੀਂ ਕੰਬੈਟ ਕਰਦੇ ਹਾਂ ਇਸ ਦੇ ਵਿੱਚ ਚਾਈਲਡ ਟ੍ਰੈਫਿਕਿੰਗ ਨੂੰ, ਤੇ ਉਸ ਦੇ ਬਾਰੇ ਜਿਹੜਾ ਇਹ ਹੁਣ ਪਤਾ ਲੱਗਾ ਆ ਵੀ $158 ਮਿਲੀਅਨ ਜਿਹੜੇ ਇਹਨਾਂ ਨੂੰ ਮਿਲੇ ਹੈਗੇ ਆ। ਸੋ ਅਵਾਰਡ ਕਹਿੰਦੇ ਵੀ ਬਾਅਦ ਚ ਜਿਹੜਾ ਪੋਸਟ ਕਰਨ ਤੋਂ ਬਾਅਦ ਚ ਇਹ ਪਤਾ ਜਿਹੜਾ ਉਹ ਲੱਗਾ ਆ ਵੀ 244 ਮਿਲੀਅਨ ਤੱਕ ਦਾ ਵੀ ਜਿਹੜਾ ਉਹ ਹੋ ਸਕਦਾ ਆ। ਕਹਿੰਦੇ ਵੀ ਇਹ ਜਿਹੜੇ ਮਾਈਨਰਸ ਕ੍ਰਾਸ ਕਰਦੇ ਨੇ ਬਾਰਡਰ ਵਿਦਆਊਟ ਆਥੋਰਾਈਜੇਸ਼ਨ ਜਾਂ ਵਿਦਆਊਟ ਪੇਰੈਂਟ ਔਰ ਗਾਰਡੀਅਨ, ਉਹਨਾਂ ਨੂੰ ਇਹ ਜਿਹੜੇ ਹੁਣ ਰਿਪਰੈਜ਼ੈਂਟ ਕਰਨਗੇ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਅਮਰੀਕਾ ਦੇ ਸਿਟੀਜ਼ਨ ਆਈਸ ਵੱਲੋਂ ਅਟਲਾਂਟਾ 에ਅਰਪੋਰਟ ਦੇ ਉੱਤੇ ਅਰੈਸਟ ਕੀਤਾ ਗਿਆ ਤੇ ਤੁਸੀਂ ਹੈਰਾਨ ਹੋਵੋਗੇ ਉਹ ਹੈ ਵੀ ਵਾਈਟ ਸੀ, ਚਿੱਟੇ ਮੂਲ ਦਾ ਸੀ। ਕਾਰਟਰਸਵਿਲ ਟਾਊਨ ਦਾ ਰਹਿਣ ਵਾਲਾ ਇਹ ਬੰਦਾ ਜੋ ਆਈਸ ਦੇ ਏਜੰਟਸ ਨੇ ਹਾਰਟਸਫੀਲਡ ਜੈਕਸਨ ਅਟਲਾਂਟਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਅਰੈਸਟ ਕੀਤਾ। ਜੌਨ ਫਿਲਿਪਸ ਕਹਿੰਦੇ ਵੀ ਜਦੋਂ TSA ਤੋਂ ਪਾਸ ਹੋਇਆ ਤੇ ਉਹਦੀ ID ਵੀ ਚੈੱਕ ਹੋ ਗਈ, ਸਾਰਾ ਕੁਝ ਹੋ ਗਿਆ, ਫੇਸ਼ੀਅਲ ਰਿਕੋਗਨੀਸ਼ਨ ਵੀ ਹੋ ਗਈ। ਤੇ ਜਦੋਂ ਉਹਨੂੰ ਏਜੰਟਸ ਨੇ ਉੱਥੇ ਆ ਕੇ ਅਰੈਸਟ ਕੀਤਾ ਤੇ ਉਹਨੇ ਕਿਹਾ ਵੀ ਅਸੀਂ ਤੈਨੂੰ ਅਰੈਸਟ ਕਰਨ ਜਾ ਰਹੇ ਹਾਂ। ਉਹ ਕਹਿੰਦੇ ਵੀ ਕਾਹਦੇ ਅਰੈਸਟ ਕੀਤਾ?
ਕਹਿੰਦੇ ਵੀ ਤੇਰਾ ਜਿਹੜਾ ਨਾਂ ਆ ਤੇ ਤੇਰੀ ਡੇਟ ਆਫ ਬਰਥ ਮੈਚ ਕਰਦੀ ਆ। ਉਹ ਕਹਿੰਦਾ ਵੀ ਕਿੱਥੇ ਆ, ਮੈਨੂੰ ਦਿਖਾ ਲਓ ਤੁਹਾਡੀ ਫੋਟੋ ਜਾਂ ਕੁਛ ਹੋਰ। ਕਹਿੰਦੇ ਈਵਨ ਮੇਰੀ ਫੋਟੋ ਵੀ ਮੈਚ ਨਹੀਂ ਕਰਦੀ ਸੀ, ਪਰ ਸਟਿਲ ਮੇਰਾ ਨਾਮ ਤੇ ਡੇਟ ਆਫ ਬਰਥ ਮੈਚ ਕਰਦੀ ਹੋਣ ਕਰਕੇ ਤੇ ਕਹਿੰਦਾ ਵੀ ਮੈਨੂੰ ਅਰੈਸਟ ਕਰ ਲਿਆ। ਤੇ ਫਿਲਿਪ ਜਿਹੜਾ ਗੋਰੇ ਮੂਲ ਦਾ ਕਹਿੰਦਾ ਵੀ ਹੀ ਲੁਕਸ ਨਥਿੰਗ ਲਾਈਕ ਮੀ ਅਦਰ ਦੈਨ ਦੈਟ ਹੀ ਇਜ਼ ਵਾਈਟ ਗਾਏ ਐਂਡ ਆਈ ਐਮ ਵਾਈਟ ਗਾਏ। ਤੇ ਏਜੰਟ ਨੇ ਉਹਨੂੰ ਇਹ ਕਿਹਾ ਵੀ ਜਿਹੜਾ ਉਹ ਬੰਦਾ ਇੰਗਲੈਂਡ ਤੋਂ ਰਹਿਣ ਵਾਲਾ ਆ, ਜਿਹੜਾ ਤੇਰੇ ਨਾਮ ਦਾ ਤੂੰ ਹੀ ਹੈਗਾ ਆ। ਤੇ ਇਮੀਗ੍ਰੇਸ਼ਨ ਅਟਾਰਨੀ ਚਾਰਲਸ ਕੋਚ ਉਹਨਾਂ ਨੇ ਕਿਹਾ ਵੀ ਆਈਸ ਵਾਲੇ ਕਹਿੰਦੇ ਵੀ ਹਜੇ ਵੀ ਕਹਿ ਰਹੇ ਆ ਵੀ ਜਿਹੜਾ ਪ੍ਰੋਬੇਬਲ ਕਾਜ਼ ਟੂ ਮੇਕ ਐਨ ਅਰੈਸਟ, ਕਹਿੰਦੇ ਵੀ ਜੇ ਕੋਈ ਵੀ ਸਾਨੂੰ ਲੱਗਦਾ ਤੇ ਅਸੀਂ ਅਰੈਸਟ ਕਰ ਸਕਦੇ ਹੈਗੇ ਆ। ਪਰ ਵਕੀਲ ਕਹਿੰਦਾ ਵੀ ਪ੍ਰੋਬੇਬਲ ਕਾਜ਼ ਤਾਂ ਇੱਥੇ ਹੈ ਹੀ ਨਹੀਂ, ਮੈਚਿੰਗ ਨੇਮ ਤੇ ਡੇਟ ਆਫ ਬਰਥ ਕੋਈ ਪ੍ਰੋਬੇਬਲ ਕਾਜ਼ ਜ਼ਰੂਰ ਹੋਇਆ, ਉਹਦੀ ਸ਼ਕਲ ਵੀ ਦੇਖੋ, ਕਿੱਥੇ ਦਾ ਰਹਿਣ ਵਾਲਾ, ਸਾਰਾ ਕੁਝ ਹੈਗਾ ਆ। ਸੋ ਬਾਅਦ ਦੇ ਵਿੱਚ ਜਿਹੜਾ ਉਹਨੂੰ ਜਿਹੜਾ ਰਿਲੀਜ਼ ਕੀਤਾ ਗਿਆ। ਡੈਲਟਾ ਦੇ ਜਿਹੜੇ EMPLOYEES ਆ, ਡੈਲਟਾ 에ਅਰਲਾਈਨ ਚੋਂ ਜਾ ਰਿਹਾ ਸੀ, ਉਹ ਕਹਿੰਦੇ ਵੀ ਸਾਡਾ ਇਹਦੇ ਤੇ ਕੰਟਰੋਲ ਨਹੀਂ ਹੈ। ਤੁਹਾਨੂੰ ਯਾਦ ਹੋਊਗਾ ਅਸੀਂ ਤੁਹਾਡੇ ਨਾਲ ਖਬਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਵੀ ਹੁਣ ਕਈ 에ਅਰਲਾਈਨਸ ਵਾਲੇ ਵੀ ਔਖੇ ਆ ਵੀ ਹੁਣ ਜਿਹੜਾ ਲੋਕ ਡਰ ਰਹੇ ਹੈਗੇ ਆ। ਸਾਨੂੰ ਵੀ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਬਹੁਤ ਸਾਰੇ ਜਿਹੜੇ ਸਿਟੀਜ਼ਨ ਵੀ ਆ, ਉਹ ਵੀ ਕਾਲਾਂ ਕਰਕੇ ਪੁੱਛਦੇ ਆ ਵੀ ਭਾਈ ਜਾਈਏ ਜਾਂ ਨਾ ਜਾਈਏ, ਕੀ ਕਰੀਏ। ਸੋ ਬਿਲਕੁਲ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਇਸ਼ੂ ਨਹੀਂ ਹੈਗਾ ਤੇ ਤੁਸੀਂ ਜਾ ਸਕਦੇ ਆ। ਪਰ ਇਦਾਂ ਦੀਆਂ ਸਟੋਰੀਆਂ ਜਿਹੜੀ ਤੁਹਾਨੂੰ ਖਬਰ ਸੁਣਾਈ ਆ, ਇਹ ਤੁਹਾਡੇ ਸਾਹਮਣੇ ਆ, ਇਦਾਂ ਦੀਆਂ ਆ ਰਹੀਆਂ ਹੈਗੀਆਂ ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਕੈਨੇਡੀਅਨ 에ਅਰਲਾਈਨ ਦੇ ਨਾਲ ਜੁੜੀ ਹੋਈ ਆ। ਕਹਿੰਦੇ ਕੈਨੇਡਾ ਦੀ 에ਅਰਲਾਈਨ ਨੂੰ ਆਪਣੀ ਪੂਰੀ ਦੀ ਪੂਰੀ ਫਲਾਈਟ ਕੈਂਸਲ ਕਰਨੀ ਪੈ ਗਈ ਕਿਉਂਕਿ ਨਿਆਣਾ ਕਹਿੰਦੇ ਵੀ ਸੀਟ ਬੈਲਟ ਲਾਉਣੋਂ ਨਾ ਕਰ ਗਿਆ। ਵਿਕਟੋਰੀਆ ਤੋਂ ਟੋਰਾਂਟੋ ਨੂੰ ਜਾਣੀ ਸੀ ਇਹ ਜਿਹੜੀ ਫਲਾਈਟ, ਤੇ ਵਾਪਸ ਟਰਮੀਨਲ ਦੇ ਉੱਤੇ ਉਸ ਨੂੰ ਲਿਆਉਣਾ ਜਿਹੜਾ ਉਹ ਪੈ ਗਿਆ। ਕਹਿੰਦੇ ਵੀ ਬੱਚੇ ਨੂੰ ਜਿਹੜਾ ਸਿਕਿਉਰ ਕਰਨ ਦੇ ਲਈ ਬੜੀਆਂ ਕੋਸ਼ਿਸ਼ਾਂ ਹੋਈਆਂ, ਪਰ ਉਹ ਸਾਰੀਆਂ ਨਾਕਾਮਯਾਬ ਹੋਣ ਤੋਂ ਬਾਅਦ 'ਚ ਇਹਨਾਂ ਨੂੰ ਜਿਹੜੀ ਫਲਾਈਟ ਆ ਉਹ ਕੈਂਸਲ ਕਰਨੀ ਜਿਹੜੀ ਉਹ ਪੈ ਗਈ। ਕਹਿੰਦਾ ਵੀ ਸੀਟ ਦੇ ਉੱਤੇ ਚੜ੍ਹ ਕੇ ਖੜ ਗਿਆ, ਨਿਆਣੇ ਜਿੱਦਾਂ ਕਰਦੇ ਹੀ ਹੁੰਦੇ ਆ। 6 ਅਗਸਤ ਦੀ ਇਹ ਜਿਹੜੀ ਘਟਨਾ ਦੱਸੀ ਜਾਂਦੀ ਆ। ਰਨਵੇ ਦੇ ਵੱਲ ਨੂੰ ਜਿਹੜਾ ਉਹ ਜਾ ਰਹੇ ਸੀਗੇ, ਬਾਰ-ਬਾਰ ਜਿਹੜੇ ਨਾਲ ਉਹਨਾਂ ਦੇ ਮਾਪੇ ਵੀ ਸੀਗੇ, ਉਹ ਕੋਸ਼ਿਸ਼ ਕੀਤੀ, ਕਰੂ ਨੇ ਵੀ ਉਹਨੂੰ ਸੀਟ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਨਿਆਣਾ ਕਹਿੰਦਾ ਵੀ ਨਹੀਂ, ਅੱਜ ਤਾਂ ਮੈਂ ਹੀ ਮਾਲਕ ਆ, ਅੱਜ ਨਹੀਂ ਆਪਾਂ ਜਾਂਦੇ ਕਿਸੇ ਪਾਸੇ। ਤੇ ਜਹਾਜ਼ ਕਹਿੰਦੇ ਵੀ ਅਨਸੇਫ ਕੰਡੀਸ਼ਨ ਦੇ ਕਰਕੇ ਉਹਨਾਂ ਨੇ ਉਡਾਇਆ ਨਹੀਂ ਹੈਗਾ। ਇਹ ਹਰਜੋਤ ਸਿੰਘ ਜੀ ਇਹ ਹੋ ਸਕਦਾ ਸੀਗਾ ਵੀ ਜੇ ਉਹ ਮਾੜਾ ਜਿਹਾ ਚੜ੍ਹ ਜਾਂਦਾ ਜਹਾਜ਼ ਤੇ ਬਾਅਦ 'ਚ ਸੀਟ ਖੋਲ ਲੈਂਦਾ, ਫਿਰ ਤਾਂ ਭਾਵੇਂ ਉਹ ਜਹਾਜ਼ ਉੱਡਿਆ ਰਹਿੰਦਾ। ਪਰ ਕਿਉਂਕਿ ਉਹ ਸੀਟ ਉਹਨੇ ਬੈਲਟ ਲਾਈ ਹੋਈ ਨਹੀਂ, ਬੈਠਾ ਹੀ ਨਹੀਂ, ਉੱਥੇ ਖੜਿਆ ਹੀ ਰਿਹਾ, ਅੜਿਆ ਹੀ ਰਿਹਾ, ਇਸ ਕਰਕੇ ਬਾਕੀ ਸਾਰਿਆਂ ਦਾ ਵੀ ਜਿੱਥੇ ਇੱਕ ਥਾਂ ਤੋਂ ਦੂਜੇ ਥਾਂ ਪਹੁੰਚਣਾ ਸੀ ਉਹ ਕੈਂਸਲ ਜਿਹੜਾ ਉਹ ਹੋਣਾ ਜਿਹੜਾ ਉਹ ਪਿਆ। ਸੋ ਇਸ ਨਿਆਣੇ ਦੇ ਕਰਕੇ 150 ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਆਪਣੇ ਜਿਹੜੇ ਸਕੈਜੂਲ ਆ ਉਹ ਸਾਰੇ ਚੇਂਜ ਕਰਨੇ ਪੈ ਗਏ। ਅੱਜ ਦੀ ਜਿਹੜੀ ਨਿਊਯਾਰਕ ਟਾਈਮਜ਼ ਆ ਉਹ ਰਿਪੋਰਟ ਕਰ ਰਹੀ ਆ ਵੀ ਨਵੇਂ ਐਵੀਡੈਂਸ ਆ ਰਹੇ ਆ, ਜਿਹਦੇ ਵਿੱਚ ਜਿਹੜੇ ਫੈਡਰਲ ਏਜੰਟਸ ਆ ਕਹਿੰਦੇ ਵੀ ਉਹ ਗਾਲਾਂ ਯੂਜ਼ ਕਰ ਰਹੇ ਹੈਗੇ, ਸਲਰਜ ਯੂਜ਼ ਕਰ ਰਹੇ ਹੈਗੇ ਆ, ਖਾਸ ਕਰਕੇ ਲਤੀਨੋ ਕਮਿਊਨਿਟੀ ਦੇ ਅਗੇਂਸਟ। ਜਦੋਂ ਉਹਨਾਂ ਨੇ ਸ਼ਿਕਾਗੋ ਦੇ ਵਿੱਚ ਤੇ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਸਵੈਪ ਕੀਤਾ ਸੀ। ਇਹ ਕਾਫੀ ਵੱਡੀ ਨਿਊਜ਼ ਆ। ਸਾਡੇ ਕੋਲ ਸਮਾਂ ਨਹੀਂ ਹੈ, ਨਹੀਂ ਤਾਂ ਡਿਟੇਲ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਪਰ ਨਿਊਯਾਰਕ ਟਾਈਮ ਦਾ ਹੈਡਿੰਗ ਹੈਗਾ ਨਿਊ ਐਵੀਡੈਂਸ ਸ਼ੋਜ਼ ਏਜੰਟਸ ਯੂਜ਼ਿੰਗ ਸਲਰਸ ਬੋਲਸਟਿੰਗ ਪ੍ਰੋਫਾਈਲਿੰਗ ਕਲੇਮਸ। ਇਸੇ ਤਰ੍ਹਾਂ ਅੱਜ ਦਾ ਜਿਹੜਾ ਪੋਲੀਟੀਕੋ ਮੈਗਜ਼ੀਨ ਆ, ਉਹਨਾਂ ਨੇ ਵੀ ਕਾਫੀ ਵੱਡਾ ਆਰਟੀਕਲ ਲਿਖਿਆ। ਕਹਿੰਦੇ ਵੀ ਅਸੀਂ ਇਦਾਂ ਦੀ ਚੀਜ਼ ਕਦੇ ਦੇਖੀ ਨਹੀਂ। We have never seen anything like this. ICE detention, crackdown, swamp the courts. ਜਿਹੜੀਆਂ ਕਹਿੰਦੇ ਵੀ ਪਰਿਵਾਰ, ਵਕੀਲ, ਜੱਜ ਜੋ ਆ, ਕਹਿੰਦੇ ਵੀ 1 ਸਾਲ ਹੋ ਚੁੱਕਾ ਵੀ ਇੰਨੇ ਜ਼ਿਆਦਾ ਜਿਹੜੇ ਕੇਸ ਆ ਡਿਟੇਨ ਕੀਤੇ ਗਏ ਲੋਕਾਂ ਨੂੰ ਕੋਰਟਾਂ ਦੇ ਵਿੱਚ, ਤੇ ਬਹੁਤ ਖੱਜਲ ਖੁਆਰੀ ਜਿਹੜੀ ਆ ਹੋ ਰਹੀ ਹੈਗੀ ਆ। ਤੇ ਦੂਸਰਾ ਜਿਹੜਾ ਨਾ ਕੋਈ ਜਿਹੜਾ ਟਰੈਵਲ ਕਰ ਰਿਹਾ, ਜਿਹੜਾ ਕਹਿ ਰਿਹਾ ਵੀ ਮੈਨੂੰ ਕੋਈ ਖਤਰਾ ਨਹੀਂ, ਮੈਂ ਸਿਟੀਜ਼ਨ ਆ ਕਿਸੇ ਤਰ੍ਹਾਂ ਦਾ, ਕਿਸੇ ਆਈਸ ਤੋਂ ਨਹੀਂ ਖਤਰਾ, ਉਹਨਾਂ ਲਈ ਇੱਕ ਵਾਰਨਿੰਗ ਆ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਵਾਚ ਕਰ ਰਹੇ ਆ। ਇਹ ਜਿਹੜੀ ਏਜੰਸੀ ਆ ਵੀ ਤੁਸੀਂ ਸੋਸ਼ਲ ਮੀਡੀਆ ਕਿਸ ਤਰ੍ਹਾਂ ਯੂਜ਼ ਕਰ ਰਹੇ ਆ। ਈਵਨ ਕਹਿੰਦੇ ਵੀ ਏਜੰਸੀ ਇਹ ਵੀ ਵਾਚ ਕਰ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਕ੍ਰਿਟਿਕਸ ਦਾ, ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੂੰ ਕ੍ਰਿਟੀਸਾਈਜ਼ ਕਰਦੇ ਆ, ਉਹਨਾਂ ਨੂੰ ਵੀ ਜਿਹੜੇ ਆ ਬਾਚ ਕਰ ਰਹੇ ਹੈਗੇ ਆ। ਸੋ ਇਹ ਤੁਸੀਂ ਬਿਲਕੁਲ ਜੋ ਕ੍ਰਿਟੀਸਾਈਜ਼ ਕਰਨਾ ਜਿੱਥੇ ਗਲਤ ਕਰ ਸਕਦੇ ਆ, ਬਿਨਾਂ ਕਿਸੇ ਗੱਲ ਤੇ ਤੁਸੀਂ ਜਿਹੜੇ ਫੈਡਰਲ EMPLOYEES ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਥ੍ਰੈਟ ਆ ਉਹ ਨਹੀਂ ਕਰ ਸਕਦੇ।
ਨਾ ਹੀ ਉਹਨਾਂ ਨਾਲ ਕੋਈ ਧੱਕਾ ਮੁੱਕੀ ਕਰ ਸਕਦੇ ਹਾਂ, ਕਿਉਂਕਿ ਬਹੁਤ ਵਾਰ ਪ੍ਰੋਟੈਸਟ ਹੁੰਦੇ ਆਪਾਂ ਦੇਖਦੇ ਹਾਂ ਉੱਥੇ ਇਦਾਂ ਦੀਆਂ ਜਿਹੜੀਆਂ ਇਨਸੀਡੈਂਟਸ ਹੁੰਦੀਆਂ ਹੈਗੀਆਂ। ਸੋ ਆਪਣਾ ਜਿਹੜਾ ਸੋਸ਼ਲ ਮੀਡੀਆ ਆ ਉਸ ਤੇ ਵੀ ਜਿਹੜੀ ਨਜ਼ਰ ਰੱਖੋ, ਉਦਾਂ ਦੀ ਕੋਈ ਗਲਤੀ ਨਾ ਕਰੋ ਜਿਹਦਾ ਫਿਰ ਬਾਅਦ ਦੇ ਵਿੱਚ ਤੁਹਾਨੂੰ ਉਹਦੀ ਸਜ਼ਾ ਭੁਗਤਣੀ ਪਵੇ। ਜੀ ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਆ। ਸਪੇਨ ਕਹਿੰਦੇ ਵੀ ਟੈਂਪਰੇਰੀ ਬਾਰਡਰ ਚੈੱਕ ਲਾਉਣ ਜਾ ਰਿਹਾ ਆ, ਜਿਹੜੇ ਇਟਲੀ ਤੋਂ ਵਿਜ਼ਟਰ ਆਉਣਗੇ ਉਹਨਾਂ ਨੂੰ ਜਿਹੜਾ ਉਹ ਲੈ ਕੇ। ਉਧਰ ਜਿਹੜੇ ਸਪੇਨ ਦੇ ਮਾਈਗ੍ਰੈਂਟ ਐਮਨੈਸਟੀ ਦੇ ਬਾਬਤ ਸਵੀਡਿਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਇਹ ਬਹੁਤ ਬੈਡ ਆਈਡੀਆ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਇਹ ਯੂਰਪ ਨੂੰ 2015 ਸਟਾਈਲ ਮਾਈਗ੍ਰੇਸ਼ਨ ਕ੍ਰਾਈਸਿਸ ਦੇ ਵੱਲ ਨੂੰ ਜਿਹੜਾ ਉਹ ਵਧਾ ਦੇਵੇਗਾ। ਤੇ ਕਹਿੰਦੇ ਵੀ ਕੰਟੀਨੈਂਟ ਦੀ ਜਿਹੜੀ ਫ੍ਰੀ ਮੂਵਮੈਂਟ ਜ਼ੋਨ ਆ ਉਸ ਦੇ ਉੱਤੇ ਵੀ ਅਸਰ ਪਵੇਗਾ। ਥੋੜੇ ਦਿਨ ਪਹਿਲਾਂ ਹੀ ਆਪਾਂ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਸਪੇਨ ਦੇ ਵਿੱਚ ਮੋਰੱਕੋ ਵਾਲੇ ਪਾਸਿਓਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਅੰਦਰ ਜਿਹੜੇ ਉਹ ਵੜ ਗਏ ਸੀ, ਦਾਖਲ ਹੋ ਗਏ ਸੀਗੇ ਕੁਵੇਟਾ ਦੇ ਵਿੱਚ। ਸੋ ਕਹਿੰਦੇ ਵੀ ਜਿਹੜਾ ਉੱਥੇ ਦਾ ਪ੍ਰਾਈਮ ਮਿਨਿਸਟਰ ਆ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਟੈਂਪਰੇਰੀ ਬਾਰਡਰ ਚੈੱਕਸ ਵਿਜ਼ਟਰਸ ਦੇ ਉੱਤੇ ਜਿਹੜਾ ਉਹ ਹੁਣ ਲਾਉਣ ਜਾ ਰਹੇ ਹੈਗੇ ਆ। ਤੇ ਕਹਿੰਦੇ ਵੀ ਰੋਮ ਵੀ ਸਿਮਿਲਰ ਮੈਜਰਸ ਜਿਹੜੇ ਆ ਉਹ ਲਾਉਣ ਜਾ ਰਿਹਾ ਆ, ਕਿਉਂਕਿ ਮੋਰੱਕੋ ਵਾਲੇ ਸਪੇਨ ਦੇ ਵਿੱਚ ਦਾਖਲ ਹੋ ਚੁੱਕੇ ਹੈਗੇ ਆ। ਸੋ ਇਸ ਟਾਈਮ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਯੂਰਪ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਖਾਸਾ ਜਿਹੜਾ ਵਿਵਾਦ ਆ ਜਿਹੜੀ ਮਾਈਗ੍ਰੇਸ਼ਨ ਨੂੰ ਲੈ ਕੇ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ ਹੈਗਾ ਜੀ। ਸੋ ਸਰੋਤੇ ਜਾਂਦੇ ਜਾਂਦੇ ਆਪਣੇ ਜਿਹੜੇ ਅੱਜ ਦੇ ਪ੍ਰੋਗਰਾਮ ਆ ਉਹਨਾਂ ਦੇ ਬਾਰੇ ਵੀ ਰਾਜਕਨਵੀਰ ਸਿੰਘ ਜੀ ਦੱਸ ਜਾਓ। ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਸ਼ਾਇਦ ਭੁਲੇਖੇ 'ਚ ਰਹਿੰਦੇ ਆ ਵੀ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਜਾਂ ਅਪਡੇਟ ਕੈਲੀਫੋਰਨੀਆ ਇਹ ਕੋਈ YouTube ਚੈਨਲ ਆ ਜਾਂ Facebook ਤੇ ਆ। ਆਪਾਂ 24 ਆਵਰ 7 ਦਿਨ ਜਿਹੜਾ ਪੂਰਾ ਸਾਲ ਰੇਡੀਓ ਸਟੇਸ਼ਨ ਚੱਲਦਾ ਆ 15 AM ਤੇ FM ਰੇਡੀਓ ਸਟੇਸ਼ਨਸ ਦੇ ਉੱਤੇ ਬੇਕਰਸਫੀਲਡ ਤੋਂ ਲੈ ਕੇ ਜੁਬਾ ਸਿਟੀ ਤਾਈਂ ਬੇਰੀਏ ਦੇ ਵਿੱਚ ਵੱਖ-ਵੱਖ ਫ੍ਰੀਕੁਐਂਸੀਜ਼ ਆ ਤੇ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ, ਬਹੁਤ ਸਾਰੇ ਜਿਹੜੇ ਸਪੈਸ਼ਲ ਪ੍ਰੋਗਰਾਮ ਹੁੰਦੇ, ਖਾਸ ਕਰਕੇ ਜਿੱਦਾਂ ਸਿਹਤ ਸੰਭਾਲ ਦਾ ਪ੍ਰੋਗਰਾਮ ਵੀ ਅੱਜ ਜਿਹੜਾ 4 ਵਜੇ ਹੁੰਦਾ ਹੈਗਾ। ਸੋ ਪ੍ਰੋਗਰਾਮਾਂ ਦੀ ਥੋੜੀ ਜਿਹੀ ਅੱਜ ਦਿਆਂ ਦੀ ਜਾਣਕਾਰੀ ਦੇ ਦਿਓ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਵੇਗਾ, ਮੈਂ ਆਵਾਂਗਾ ਨਾਲ ਹਨੇਰੀਆਂ ਦੇ ਤੇ ਉਹ 11:30 ਵਜੇ ਤੱਕ, 11:30 ਤੋਂ ਲੈ ਕੇ 12 ਵਜੇ ਤੱਕ ਪ੍ਰੋਗਰਾਮ ਮਿੰਟੂ ਗੁਰੂਸਰੀਆ ਹੋਣਾ ਦੇ ਨਾਲ ਆਵੇਗਾ ਖਬਰ ਤੇ ਨਜ਼ਰ। 12 ਤੋਂ 1:30 ਵਜੇ ਤੱਕ ਨਜ਼ਰੀਆ, 1:30 ਤੋਂ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਦੇ ਵਿੱਚ ਰਿਸ਼ਤੇ 3 ਤੋਂ 4 ਅਪਡੇਟ ਫਾਰਮਿੰਗ, 4 ਤੋਂ 5:30 ਵਜੇ ਤੱਕ ਸਿਹਤ ਸੰਭਾਲ ਦਾ ਜਿਹੜਾ ਉਹ ਪ੍ਰੋਗਰਾਮ ਹੋਵੇਗਾ, 5:30 ਤੋਂ 6 'ਚ ਅਪਡੇਟ ਕੈਲੀਫੋਰਨੀਆ, 6 ਤੋਂ ਲੈ ਕੇ 8 ਵਜੇ ਦੇ 6 ਤੋਂ ਲੈ ਕੇ 7:30 ਵਜੇ ਤੱਕ ਸ਼ਾਮ ਦੇ ਗੁਰਬਾਣੀ ਦੇ ਦੀਵਾਨ ਸਰਵਣ ਕਰਾਂਗੇ। 7:30 ਤੋਂ 8 ਵਜੇ ਦੇ ਵਿੱਚ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਤੇ ਅਪਡੇਟ ਪਾਕਿਸਤਾਨ, ਤੇ 8 ਵਜੇ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਉਹ ਪੇਸ਼ ਕੀਤਾ ਜਾਵੇਗਾ। ਤੇ ਉਸ ਤੋਂ ਉਪਰੰਤ ਪ੍ਰੋਗਰਾਮ ਸਾਜ਼ ਔਰ ਆਵਾਜ਼ ਜਿਹੜਾ ਆ ਉਹ ਗਜ਼ਲ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਤੇ ਫਿਰ ਉਸ ਤੋਂ ਬਾਅਦ 'ਚ ਰਿਪੀਟ ਪ੍ਰੋਗਰਾਮ ਜਿਹੜੇ ਆ ਉਹ ਤੁਸੀਂ ਸੁਣ ਸਕੋਗੇ। ਪ੍ਰੋਗਰਾਮ 24 ਘੰਟੇ 7 ਦਿਨ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿੰਦੇ ਆ। ਆਪੋ ਆਪਣੇ ਇਲਾਕੇ ਦੇ ਵਿੱਚ ਤੁਸੀਂ AM FM ਸਟੇਸ਼ਨਸ ਦੇ ਉੱਤੇ ਸੁਣ ਸਕਦੇ ਆ, ਐਪ ਦੇ ਜ਼ਰੀਏ ਜਿਹੜਾ ਉਹ ਸੁਣ ਸਕਦੇ ਆ, ਵੈਬਸਾਈਟ ਦੇ ਜ਼ਰੀਏ ਸੁਣ ਸਕਦੇ ਆ, ਇੰਟਰਨੈਟ ਰੇਡੀਓ ਸੈਟਸ ਦੇ ਜ਼ਰੀਏ ਜਿਹੜੇ ਆ ਉਹਨਾਂ ਨੂੰ ਪੰਜਾਬੀ ਰੇਡੀਓ USA ਨੂੰ 24 ਘੰਟੇ 7 ਦਿਨ ਜਿਹੜਾ ਉਹ ਤੁਸੀਂ ਸੁਣ ਸਕਦੇ ਹੈਗੇ ਆ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।